ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਹੋਏ ਹੋ ਤੁਸੀਂ ਸਾਰੇ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਸਾਡੇ ਸਪਾਂਸਰ ਦੇ ਉੱਤੇ ਤੇ ਧੰਨਵਾਦ ਵੀ ਕਰਦੇ ਹਾਂ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ ਜੀ 408 272 5200 ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ ਤੇ ਭਰੋਸੇਯੋਗਤਾ ਦਾ ਦੂਜਾ ਨਾਂ ਨੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਲੈ ਸਕਦੇ ਹੋ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ ਤਾਂ 415 909 0503 ਡਾਇਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਸਵਾਲ ਵੀ ਪੁੱਛ ਸਕਦੇ ਹੋ ਗੁਰਦੀਪ ਸਿੰਘ ਬਿਰਦੀ ਕਲੋਵਿਸ ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਰਵਿੰਦਰ ਹਲਵਾਰਾ ਫ੍ਰੈਜ਼ਨੋ ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਨੀਪੁਰ ਫ੍ਰੈਜ਼ਨੋ ਚਰਨਜੀਤ ਸਿੰਘ ਬਦਵਾਲ ਪਿਆਰਾ ਸਿੰਘ ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ ਮਨਦੀਪ ਸਿੰਘ ਕਾਲੋ ਮੰਡੈਸਟੋ ਰਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਗੁਰਮੀਤ ਸਿੰਘ ਸੁਰਿੰਦਰ ਕੌਰ ਥਿੰਦ ਬੇਕਰਸਫੀਲਡ ਗੁਰਮੇਲ ਲਿੱਦੜ ਬੇਕਰਸਫੀਲਡ ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855 905 2575 ਡਾਇਲ ਕਰਕੇ ਇਹਨਾਂ ਸੇਵਾਵਾਂ ਨੂੰ ਲੈ ਸਕਦੇ ਹੋ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਧੰਨਵਾਦ ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ ਉਸੇ ਖਬਰ ਤੋਂ ਹੀ ਸ਼ੁਰੂਆਤ ਕਰ ਲੈਨੇ ਆ ਜਿਹੜੀ ਖਬਰ ਨੇ ਸਾਰਿਆਂ ਨੂੰ ਝੰਜੋੜਿਆ ਵੀ ਹੈ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਤੇ ਸੋਚਣ ਨੂੰ ਮਜਬੂਰ ਕੀਤਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਮੂਸੇ ਵਾਲੇ ਕਤਲ ਦੇ ਮਾਮਲੇ ਦੇ ਵਿੱਚ ਤੀਜੇ ਦਿਨ ਵੀ ਪੁਲਿਸ ਪੱਲੇ ਬਹੁਤਾ ਕੁਝ ਨਹੀਂ ਹੈ ਬਿਲਕੁਲ ਐਕਚੁਅਲੀ ਕੀ ਹੈ ਕਿ ਇਹਦੇ 'ਚ ਜਿਹੜੀ ਮੇਨ ਚੀਜ਼ ਜੁੜੀ ਹੋਈ ਆ ਉਹ ਇਹ ਆ ਕਿ ਇਸ ਘਟਨਾ ਦੀ ਯੋਜਨਾ ਜਿਹੜੀ ਆ ਉਹ ਕਿਸੇ ਜਗ੍ਹਾ ਤੇ ਬਣਦੀ ਹੈ ਕਿਸੇ ਹੋਰ ਮੁਲਕ ਦੇ ਵਿੱਚ ਜੀ ਫਿਰ ਇਹਦੀ ਜਿਹੜੀ ਯੋਜਨਾ ਹੈ ਉਹਦਾ ਇੱਕ ਪੱਖ ਜਿੰਨਾ ਸਾਹਮਣੇ ਆ ਰਿਹਾ ਉਹ ਜੇਲ੍ਹ ਹੈ ਤਿਹਾੜ ਵਾਲੀ ਜੀ ਤੇ ਉਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾਂਦਾ ਉਹ ਪੰਜਾਬ ਦੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਵੈਸੇ ਜੇ ਤੁਸੀਂ ਥੋੜਾ ਜਿਹਾ ਪਿੱਛੇ ਜਾਓਗੇ ਤਾਂ ਜਿਹੜੇ ਮਰਡਰ ਹੋਏ ਸੀਗੇ ਪੰਜਾਬ ਦੇ ਵਿੱਚ ਜਿਹਦੇ ਵਿੱਚ ਭੈਣੀ ਸਾਹਿਬ ਦੀ ਜਿਹੜੀ ਉਹ ਔਰਤ ਦਾ ਕਤਲ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਜੇ ਉਸ ਕੜੀ ਦੇ ਵਿੱਚ ਤੁਸੀਂ ਰੱਖ ਕੇ ਚੱਲੋਗੇ ਤਾਂ ਇਹਨਾਂ ਦੀ ਜਿਹੜੀ ਥਿਊਰੀ ਹੈ ਨਾ ਜੀ ਜਿਹੜੀ ਪ੍ਰਵੀਨ ਜਿਹੜੀ ਮੇਨ ਸਭ ਤੋਂ ਜ਼ਿਆਦਾ ਗੱਲ ਹੈ ਕਿ ਉਹ ਉਹਨਾਂ ਨੂੰ ਜਿਵੇਂ ਸਿਆਣੇ ਕਹਿੰਦੇ ਵੀ ਅਸਮਾਨ ਨਿਕਲ ਗਿਆ ਜਾਂ ਧਰਤੀ ਖਾ ਗਈ ਉਹ ਕਿੱਥੇ ਜਾਂਦੇ ਨੇ ਲੋਕ ਜਿਹੜੇ ਨੇ ਜੇ ਉਹ ਜਿਹੜੀ ਹੁਣ ਆਲਟੋ ਕਾਰ ਹੈ ਜੇ ਉਹ ਮੋਗੇ ਦੇ ਵਿੱਚ ਬਰਾਮਦ ਹੋਈ ਹੈ ਤਾਂ ਇਟ ਮੀਨਸ ਕਿ ਉਹ ਮੋਗੇ ਦੇ ਵਿੱਚ ਨੇ ਜੇ ਮੋਗੇ ਤੋਂ ਅੱਗੇ ਨਿਕਲੇ ਆ ਤੇ ਉਹ ਕਿਸ ਪਾਸੇ ਵੱਲ ਨੂੰ ਨਿਕਲੇ ਨੇ ਜੇ ਉਹ ਕਿਸੇ ਇਹੋ ਜਿਹੀ ਜਗ੍ਹਾ ਦੇ ਉੱਤੇ ਨੇ ਮੋਗੇ ਦੇ ਵਿੱਚ ਜਾਂ ਬਾਕੀ ਕਿਸੇ ਵੀ ਥਾਂ ਦੇ ਉੱਤੇ ਤਾਂ ਇਹ ਵੱਡਾ ਸਵਾਲ ਹੈ ਕਿ ਜੇ ਕਿਸੇ ਦੇ ਘਰੇ ਕੋਈ ਆਇਆ ਹੋਵੇ ਗਲੀ ਮਹੱਲੇ 'ਚ ਪਤਾ ਤਾਂ ਲੱਗ ਜਾਂਦਾ ਨਾ ਕੋਈ ਵਿਅਕਤੀ ਨਵਾਂ ਆਇਆ ਹੋਇਆ ਫਿਰ ਉਹ ਕਿੱਥੇ ਜਾਂਦੇ ਨੇ ਇਹ ਕਿਹੜੇ ਗੈਂਗ ਨੇ ਕੀ ਉਹ ਭੇਸ ਵਟਾ ਲੈਂਦੇ ਆ ਇਹ ਕਿਸੇ ਦੂਜੇ ਸੂਬਿਆਂ ਦੇ ਲੋਕ ਨੇ ਜਿਹੜੇ ਕਿ ਇੱਥੋਂ ਦੇ ਬਾਰੇ ਦੇ ਵਿੱਚ ਜਾਣਕਾਰ ਨੇ ਔਰ ਥੋੜੇ ਪੈਸੇ ਲੈ ਕੇ ਇਹ ਪਹਾੜੇ ਦੇ ਕਾਤਲ ਨੇ ਜਿਹਦੇ ਕਰਕੇ ਅਸਲ ਕਾਤਲਾਂ ਤੱਕ ਪਹੁੰਚਣਾ ਔਖਾ ਹੁੰਦਾ ਜੀ ਲਾਰੈਂਸ ਬਿਸ਼ਨੋਈ ਜਿਹਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਲੀ ਦੇ ਸਪੈਸ਼ਲ ਸੈੱਲ ਨੇ ਲਿਆ ਔਰ 5 ਦਿਨਾਂ ਦੇ ਵਾਸਤੇ ਹੁਣ ਉਹਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਰਿੜਕਿਆ ਜਾਊਗਾ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਸਪੈਸ਼ਲ ਸੈੱਲ ਆ ਦਿੱਲੀ ਦਾ ਇਹ ਬੜਾ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੰਮ ਕਰਦਾ ਔਰ ਇਹਨੇ ਪਿਛਲੇ ਸਾਲ 21 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਆਪਣੀ ਇਨਪੁਟ ਦਿੱਤੀ ਸੀਗੀ ਕਿ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦੇ ਵਾਸਤੇ ਸੁਪਾਰੀ ਦਿੱਤੀ ਆ ਲਾਰੈਂਸ ਬਿਸ਼ਨੋਈ ਨੇ ਇਹਦੇ ਸੰਬੰਧੀ ਇੱਕ ਵਿਅਕਤੀ ਇਹਨਾਂ ਨੇ ਫੜਿਆ ਸੀ ਪਰ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀਗੀ ਪੰਜਾਬ ਦੀ ਉਦੋਂ ਦੀ ਸਰਕਾਰ ਦੇ ਨਾਲ ਜਾਂ ਪੁਲਿਸ ਦੇ ਨਾਲ ਉਹਨਾਂ ਨੇ ਇਹਦੇ ਉੱਤੇ ਧਿਆਨ ਕਿਉਂ ਨਹੀਂ ਦਿੱਤਾ ਇਹ ਬੜਾ ਗੰਭੀਰ ਮਸਲਾ ਹੈ ਜਿਵੇਂ ਪਟਿਆਲੇ ਦੇ ਵਿੱਚ ਜਿਹੜੀ ਜਦੋਂ ਵਾਰਦਾਤ ਹੋਈ ਆ ਪਿਛਲੇ ਕੁਝ ਹਫ਼ਤੇ ਪਹਿਲਾਂ ਉਦੋਂ ਵੀ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਖੁਫੀਆ ਤੰਤਰ ਹੈ ਉਹਨੇ ਇਹਦੇ ਸੰਬੰਧੀ ਜਾਣਕਾਰੀ ਦੇ ਦਿੱਤੀ ਸੀ ਕਿ ਪੁਲਿਸ ਜਿਹੜੀ ਪੰਜਾਬ ਪੁਲਿਸ ਆ ਉਹ ਇਗਨੋਰ ਕਰਦੀ ਆ ਇਹੋ ਜਿਹੀ ਕਿਸੇ ਵਾਰਨਿੰਗ ਨੂੰ ਜਾਂ ਇਹੋ ਜਿਹੀ ਕਿਸੇ ਜਾਣਕਾਰੀ ਨੂੰ ਉਹਦੀ ਸਿਹਤ ਤੇ ਕੋਈ ਅਸਰ ਨਹੀਂ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਲਿਆ ਜਾ ਸਕਦਾ
ਜਿਹੜੇ ਤੀਜੇ ਦਿਨ ਨੇ ਅਜੇ ਵੀ ਪੁਲਿਸ ਦੇ ਬਹੁਤੇ ਹੱਥ ਖਾਲੀ ਨੇ। ਜੀ ਜਿਹੜੀ ਰਾਜਸਥਾਨ, ਦਿੱਲੀ, ਹਰਿਆਣਾ, ਉੱਤਰਾਖੰਡ ਦੇ ਵਿੱਚ ਤੇ ਉੱਤਰ ਪ੍ਰਦੇਸ਼ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਪਰ ਜਿਵੇਂ ਮੈਂ ਕਿਹਾ ਕਿ ਇਹ ਜਿਹੜਾ ਮਾਮਲਾ ਜੁੜਿਆ ਹੋਇਆ ਮੁਲਕਾਂ ਦੇ ਨਾਲ, ਇੱਕ ਗ੍ਰਿਫਤਾਰੀ ਆਫੀਸ਼ੀਅਲੀ ਤੌਰ ਦੇ ਉੱਤੇ ਪਾਈ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਦੇਰ ਰਾਤ। ਇਹ ਗ੍ਰਿਫਤਾਰੀ ਜਿਹੜੀ ਮਨਪ੍ਰੀਤ ਸਿੰਘ ਦੀ ਹੈ। ਮਨਪ੍ਰੀਤ ਸਿੰਘ ਜਿਹੜਾ ਮਾਨਸਾ ਡਿਸਟ੍ਰਿਕਟ ਦੇ ਪਿੰਡ ਢੈਪਈ ਦੇ ਨਾਲ ਸੰਬੰਧਿਤ ਹੈ ਜੀ, ਉਹਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਜਿਹੜੇ 5 ਜਾਣੇ ਗ੍ਰਿਫਤਾਰ ਕੀਤੇ ਸੀਗੇ ਪਿਛਲੇ ਦਿਨੀ ਪੰਜਾਬ ਪੁਲਿਸ ਤੇ ਜਿਹੜੇ ਉੱਤਰਾਖੰਡ ਦੀ ਪੁਲਿਸ ਦੇ ਨਾਲ ਮਿਲ ਕੇ ਇੱਕ ਐਕਸ਼ਨ ਕੀਤਾ ਸੀ। ਦੇਹਰਾਦੂਨ ਤੋਂ ਇਹ ਗ੍ਰਿਫਤਾਰ ਕੀਤੇ ਗਏ ਸੀ, ਜਿਹੜੇ ਕਿ ਜਾ ਰਹੇ ਸੀਗੇ ਧਾਰਮਿਕ ਸਥਾਨ ਵੱਲ ਨੂੰ ਜੀ। ਔਰ ਇਹ ਉਹਨਾਂ ਦੇ ਵਿੱਚੋਂ ਇੱਕ ਸੀਗਾ। ਜਿਹੜੀ ਕਰੋਲਾ ਗੱਡੀ ਵਰਤੀ ਗਈ ਮੂਸੇਵਾਲੇ ਦੇ ਕਤਲ ਦੇ ਵਾਸਤੇ, ਉਹ ਗੱਡੀ ਇਹਨੇ ਮੁਹੱਈਆ ਕਰਵਾਈ ਸੀ ਮਨਪ੍ਰੀਤ ਨੇ। ਇਹ ਕਿਹਾ ਜਾ ਰਿਹਾ, ਪੁਲਿਸ ਦਾ ਦਾਅਵਾ ਹੈ। ਔਰ ਜੇ ਇਹਨੇ ਮੁਹੱਈਆ ਕਰਾਈ ਹੈ ਤੇ ਇਹ ਇੱਕ ਵੱਡੀ ਲੀਡ ਹੋ ਸਕਦੀ ਹੈ ਇਸ ਕਤਲ ਦੇ ਮਾਮਲੇ ਦੇ ਵਿੱਚ, ਕਿਉਂਕਿ ਹਰ ਵਿਅਕਤੀ ਇਹ ਚਾਹੁੰਦਾ, ਇਨਸਾਫ ਪਸੰਦ ਵਿਅਕਤੀ ਇਹ ਚਾਹੁੰਦਾ ਕਿ ਘੱਟੋ ਘੱਟ ਲੋਕਾਂ ਨੂੰ ਇਹ ਪਤਾ ਲੱਗੇ ਕਿ ਇਹ ਕਾਤਲ ਕੌਣ ਸਨ, ਕਿੰਨਾ ਨੇ ਇਹ ਕਤਲ ਕੀਤਾ। ਕਿਉਂਕਿ ਕੱਲ ਜਦੋਂ ਇਹਦਾ ਅੰਤਮ ਸੰਸਕਾਰ ਹੋਇਆ ਸਿੱਧੂ ਮੂਸੇਵਾਲੇ ਦਾ, ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੋਵੇ ਜਿਹੜਾ ਕਿ ਉਹਨੂੰ ਉਸ ਸਾਰਾ ਕੁਝ ਜੋ ਕੁਝ ਹੋਇਆ, ਉਹਦੇ ਪੇਰੈਂਟਸ ਦਾ ਵਿਰਲਾਪ, ਜੋ ਵੀ ਉਹਨੂੰ ਜਿਵੇਂ ਸਜਾ ਕੇ ਉਹ ਲੈ ਕੇ ਗਏ, ਉਹਦੇ ਸਿਹਰਾ ਵਗੈਰਾ ਬੰਨ ਕੇ, ਉਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਪੀੜ ਜਿਹੜੀ ਆ ਪੇਰੈਂਟਸ ਦੀ, ਉਹ ਕਿੱਡੀ ਵੱਡੀ ਹੈ। ਔਰ ਉਹ ਤਾਂ ਕਦੇ ਵੀ ਜਾਣੀ ਨਹੀਂ, ਉਹਨਾਂ ਦੀ ਪੀੜ ਤਾਂ ਉਸੇ ਤਰੀਕੇ ਦੇ ਨਾਲ ਰਹਿਣੀ ਆ। ਲੋਕ ਭੁੱਲ ਭੁਲਾ ਜਾਣਗੇ, ਸਿਆਸਤਦਾਨ ਭੁੱਲ ਭੁਲਾ ਜਾਣਗੇ, ਪਰ ਇਹਨਾਂ ਜ਼ਰੂਰ ਹੈ ਕਿ ਇਨਸਾਫ ਪਸੰਦ ਲੋਕ ਇਹ ਜ਼ਰੂਰ ਭਾਲਦੇ ਆ ਕਿ ਪਤਾ ਲੱਗਣਾ ਚਾਹੀਦਾ ਕਿ ਇਹ ਸਾਜ਼ਿਸ਼ ਕੀ ਆ। ਕਿਸੇ ਦਾ ਪੁੱਤ ਕੀ ਸਿਰਫ ਐਕਸਟੋਰਸ਼ਨ ਮਨੀ ਕਰਕੇ ਜਾਂ ਬਦਲਾ ਲੈਣ ਦੇ ਵਾਸਤੇ ਜਿਹੜਾ ਉਹ ਮਾਰ ਦਿੱਤਾ ਗਿਆ, ਉਹ ਗਲਤ ਜੀ। ਬਿਲਕੁਲ ਜੀ ਪਨੂ ਸਾਹਿਬ, ਇਸੇ ਨਾਲ ਮਿਲਦੀ ਜੁਲਦੀ ਇੱਕ ਹੋਰ ਖਬਰ ਦਾ ਆਪਾਂ ਰੁਖ ਕਰ ਲੈਂਦੇ ਹਾਂ ਕਿ ਮੂਸੇਵਾਲੇ ਦਾ ਕਤਲ ਹੋਇਆ ਔਰ ਸਿਆਸਤ ਇਸ ਚੀਜ਼ ਦੇ ਵਿੱਚ ਬਦਨਾਮ ਆ ਨਾ ਵੀ ਇਹਨੇ ਹਰ ਇੱਕ ਚੀਜ਼ ਨੂੰ ਕੈਸ਼ ਕਰਨਾ, ਇਹਨੇ ਹਰ ਇੱਕ ਮਸਲੇ ਨੂੰ ਜਿਹੜਾ ਆਪਣੇ ਤਰੀਕੇ ਨਾਲ ਵੇਖਣਾ। ਹੁਣ ਖਬਰ ਇਹ ਵੀ ਸੁਣਨ ਨੂੰ ਮਿਲ ਰਹੀ ਹੈ ਵੀ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੀ ਆੜ ਦੇ ਵਿੱਚ ਕੁਝ ਜਿਹੜੇ ਨੇਤਾ ਹੈ ਆਪਣੀ ਸੁਰੱਖਿਆ ਵਧਾਉਣ ਦਾ ਜੁਗਾੜ ਕਰ ਰਹੇ ਆ। ਨੇਤਾ ਵੀ ਸ਼ਾਮਲ ਨੇ, ਅਭਿਨੇਤਾ ਵੀ ਸ਼ਾਮਲ ਨੇ। ਵੈਸੇ ਦੋਨੋਂ ਇੱਕੋ ਹੀ ਚੀਜ਼ ਹੈ, ਅਭਿਨੇਤਾ ਤੇ ਨੇਤਾ 'ਚ ਬਹੁਤਾ ਫਰਕ ਤਾਂ ਹੁੰਦਾ ਨਹੀਂ ਜੀ। ਔਰ ਜਿਹੜਾ ਇਸ ਵੇਲੇ ਇਸ ਚੀਜ਼ ਨੂੰ ਉਭਾਰਿਆ ਜਾ ਰਿਹਾ ਸਭ ਤੋਂ ਜ਼ਿਆਦਾ, ਔਰ ਇਹ ਉਭਾਰ ਰਿਹਾ ਜਿਹੜੇ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਆਈਟੀ ਵਿੰਗ ਜੀ, ਠੀਕ ਹੈ। ਆਮ ਲੋਕ ਨਹੀਂ ਇਹਨੂੰ ਉਭਾਰ ਰਹੇ, ਉਹ ਇਸ ਚੀਜ਼ ਨੂੰ ਉਭਾਰ ਰਹੇ ਆ ਕਿ ਇਹ ਸਿਕਿਉਰਿਟੀ ਘਟਾਉਣ ਦੀ ਵਜ੍ਹਾ ਕਰਕੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ। ਜੇ ਉਹਦੇ ਨਾਲ 2 ਜਾਣੇ ਹੁੰਦੇ, ਜਿਸ ਕਿਸਮ ਦੇ ਹਥਿਆਰ ਉੱਥੇ ਵਰਤੇ ਗਏ ਆ ਜੀ, ਹਾਂ, ਇੱਕ ਗੱਲ ਜ਼ਰੂਰ ਜਿਹੜੀ ਉਹ ਕਹੀ ਜਾਂਦੀ ਆ ਕਿ ਜਿਹੜੇ ਗੈਂਗਸਟਰ ਹੈ ਇਹ ਪੁਲਿਸ ਵਾਲੇ ਦੇ ਨਾਲ ਸਿੱਧਾ ਪੰਗਾ ਨਹੀਂ ਲੈਂਦੇ ਜੀ, ਠੀਕ ਹੈ। ਇਸ ਕਰਕੇ ਨਹੀਂ ਪੰਗਾ ਲੈਂਦੇ ਕਿ ਉਹਨਾਂ ਨੂੰ ਇਹ ਆ ਕਿ ਜੇ ਪੁਲਿਸ ਦੇ ਨਾਲ ਪੰਗਾ ਲਿਆ ਤੇ ਫਿਰ ਉਹ ਛੱਡਦੀ ਨਹੀਂ, ਇਹ ਮੌਤ ਤੋਂ ਇਹ ਡਰਦੇ ਆ। ਜੇਲਾਂ ਜੁਲਾਂ ਤੋਂ ਨਹੀਂ ਡਰਦੇ, ਇਹ ਸਿਰਫ ਮੌਤ ਤੋਂ ਡਰਦੇ ਆ। ਇਸ ਕਰਕੇ ਜੇ ਕਿਸੇ ਦੇ ਨਾਲ ਸਿਕਿਉਰਿਟੀ ਗਾਰਡ ਨੇ, ਜਿਵੇਂ ਆ ਰਿਹਾ ਹੈ ਕਿ ਪਹਿਲਾਂ ਵੀ ਉਹ ਆ ਕੇ ਗਏ ਨੇ ਤੇ ਉੱਥੇ ਸਿਕਿਉਰਿਟੀ ਗਾਰਡ ਸੀ, ਇਸ ਕਰਕੇ ਉਹ ਮੁੜ ਗਏ, ਕਿਉਂਕਿ ਪੁਲਿਸ ਵਾਲੇ ਨੂੰ ਮਾਰਨਾ ਨਹੀਂ ਚਾਹੁੰਦੇ ਕਿਸੇ ਨੂੰ। ਮਾਰਨ ਲਈ ਜਦੋਂ ਜਿਹੜੇ ਮਾਰਨ ਆਉਂਦੇ ਆ ਉਹਨਾਂ ਦੇ ਵਾਸਤੇ ਕੋਈ ਫਰਕ ਨਹੀਂ ਪੈਂਦਾ। ਇਹ ਬੜਾ ਪ੍ਰੋਫੈਸ਼ਨਲ ਕਤਲ ਹੈ। ਇਹ ਗੱਲ ਸਮਝਣੀ ਪਊਗੀ ਕਿ ਜਿਹੜੇ ਨਾਲ ਬੈਠੇ ਨੇ ਉਹਨਾਂ ਨੇ ਬਹੁਤਾ ਨਹੀਂ ਕੀਤਾ। ਈਵਨ ਉਹਨੂੰ ਕਤਲ ਕਰਨ ਤੋਂ ਬਾਅਦ ਚੈੱਕ ਕਰਕੇ ਗਏ ਆ, ਚੈੱਕ ਉਹਨੇ ਨਾਲਦਿਆਂ ਨੂੰ ਨਹੀਂ ਕੀਤਾ ਜੀ ਕਿ ਉਹਨਾਂ ਦੇ ਹਾਲਾਤ ਜਿਹੜੇ ਉਹ ਕਿਹੋ ਜਿਹੇ ਨੇ। ਉਹਨਾਂ ਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਸੀ ਕਿ ਆਈ ਵਿਟਨੈਸ ਨੇ ਕਤਲ ਦੇ, ਇਹਦੀ ਗੰਭੀਰਤਾ ਇਸ ਕਤਲ ਦੀ। ਪਰ ਜਿਹੜੇ ਆਈਟੀ ਵਿੰਗਸ ਨੇ ਉਹ ਇਸ ਚੀਜ਼ ਨੂੰ ਜ਼ਿਆਦਾ ਉਭਾਰ ਰਹੇ ਆ ਕਿ ਇਹ ਜਿਹੜਾ ਸਿਕਿਉਰਿਟੀ ਘਟਾਉਣ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਹੋਇਆ। ਇਹ ਉਹੀ ਲੋਕ ਨੇ ਜਿਹੜੇ ਪਹਿਲਾਂ ਇਹ ਕਹਿੰਦੇ ਸੀਗੇ ਕਿ ਸਿਕਿਉਰਿਟੀ ਘਟਾਉਣ ਵਾਲਾ ਜਿਹੜਾ ਜੀ ਉਹ ਬਿਲਕੁਲ ਸਹੀ ਫੈਸਲਾ ਹੈ, ਤੇ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਤੋਂ ਵੀ ਸਿਕਿਉਰਿਟੀ ਘਟਾਈ ਜਾਣੀ ਚਾਹੀਦੀ ਹੈ। ਜਿਹੜੇ ਚਾਹੇ ਉਹ ਰਾਜਨੀਤਿਕ ਨੇ, ਚਾਹੇ ਉਹ ਸ਼ਿਵ ਸੈਨਾ ਵਾਲੇ ਦੂਜੇ ਤੀਜੇ ਨੇ, ਉਹਨਾਂ ਸਭ ਨੂੰ ਹੁਣ ਇਹ ਮੌਕਾ ਮਿਲ ਗਿਆ
ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਦੀ ਸਿਕਿਉਰਿਟੀ ਘਟਾ ਲਈ ਜਾਊਗੀ ਜਾਂ ਵਾਪਸ ਲੈ ਲਈ ਜਾਊਗੀ ਜੀ ਔਰ ਉਹ ਆਮ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਤਾਇਨਾਤ ਕੀਤੀ ਜਾਊਗੀ, ਜੀ ਉਹ ਨਹੀਂ ਹੋ ਸਕਣਾ ਹਾਲ ਦੀ ਘੜੀ, ਹੂੰ ਕਿਉਂਕਿ ਇਹ ਸਿਕਿਉਰਿਟੀਆਂ ਫਿਰ ਦੁਬਾਰਾ ਉਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਉਹ ਤੁਰ ਪਈ ਆ। ਵਿੱਕੀ ਮਿੱਡੂ ਖੇੜੇ ਦਾ ਭਰਾ ਉਹ ਹਾਈ ਕੋਰਟ ਦੇ ਵਿੱਚ ਪਹੁੰਚਿਆ, ਜੀ ਅਜੇਪਾਲ, ਉਹਨੇ ਇਹ ਗੱਲ ਕਹੀ ਆ ਕਿ ਵਿੱਕੀ ਮਿੱਡੂ ਖੇੜੇ ਦਾ ਕਤਲ, ਵਿੱਕੀ ਮਿੱਡੂ ਖੇੜਾ ਲਾਰੈਂਸ ਬਿਸ਼ਨੋਈ ਨੂੰ ਇਸ ਪਾਸੇ ਲਿਆਉਣ ਵਾਲਾ ਜੀ। ਜੀ ਵਿੱਕੀ ਮਿੱਡੂ ਖੇੜੇ ਨੇ ਲਾਰੈਂਸ ਬਿਸ਼ਨੋਈ ਨੂੰ ਸਭ ਤੋਂ ਪਹਿਲਾਂ ਸਟੂਡੈਂਟ ਆਗੂ ਬਣਾਇਆ ਸੀ, ਔਰ ਵਿੱਕੀ ਮਿੱਡੂ ਖੇੜੇ ਦੇ ਬਾਰੇ ਦੇ ਵਿੱਚ ਬਹੁਤ ਸਾਰੇ ਲੋਕ ਜਾਣਦੇ ਆ ਕਿ ਉਹ ਜਿਹੜੀ ਐਕਸਟੋਰਸ਼ਨ ਮਨੀ ਆ ਉਹਦੇ ਪੈਸੇ ਇਕੱਠੇ ਕਰਦਾ ਸੀ, ਅਕਾਲੀ ਆਗੂ ਸੀ ਉਹ। ਜੀ ਉਹਦਾ ਕਤਲ ਗੈਂਗਸਟਰਾਂ ਨੇ ਕੀਤਾ। ਹੁਣ ਇਹ ਕਿਹਾ ਜਾ ਰਿਹਾ ਕਿ ਉਹਦੇ ਕਤਲ ਦੇ ਬਦਲੇ ਦੇ ਵਜੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ, ਕਿਉਂਕਿ ਸਿੱਧੂ ਮੂਸੇਵਾਲੇ ਦਾ ਮੈਨੇਜਰ ਜਿਹੜਾ ਉਹ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਭੱਜ ਗਿਆ। ਉਹਦੀ ਸ਼ਮੂਲੀਅਤ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਮਾਮਲੇ ਦੇ ਵਿੱਚ ਦੱਸੀ ਜਾਂਦੀ ਆ, ਉਹ ਨਾਮਜ਼ਦ ਆ ਉਸ ਮਾਮਲੇ ਦੇ ਵਿੱਚ। ਇਨਵੈਸਟੀਗੇਸ਼ਨ ਹੁੰਦੀ ਆ, ਉਹ ਕੀ ਕਹਿੰਦੀ ਆ ਉਹ ਬਾਅਦ ਵਾਲੀਆਂ ਗੱਲਾਂ ਨੇ। ਵਿੱਕੀ ਮਿੱਡੂ ਖੇੜਾ ਦਾ ਭਰਾ ਅਜੇਪਾਲ ਚਲੇ ਗਿਆ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਸੁਰੱਖਿਆ ਦਿੱਤੀ ਜਾਵੇ, ਔਰ ਉਹਨੇ ਇਹ ਗੱਲ ਕਹੀ ਆ ਕਿ ਇਹ ਗੈਂਗਵਾਰ ਜਿਹੜੀ ਆ ਉਹਦੇ ਵਿੱਚ ਉਹਨੂੰ ਸਭ ਤੋਂ ਵੱਡਾ ਜਿਹੜਾ ਉਹ ਖਤਰਾ ਖੜਾ ਹੋ ਗਿਆ। ਇਸ ਤੋਂ ਇਲਾਵਾ ਜਿਹੜਾ ਇੱਕ ਸਿੰਗਰ ਹੈ ਮਨਕੀਰਤ ਔਲਖ, ਹਾਂਜੀ, ਉਹ ਇਹ ਗੱਲ ਕਹਿੰਦਾ ਜੀ ਕਿ ਮੈਨੂੰ ਬਹੁਤ ਖਤਰਾ ਖੜਾ ਹੋ ਗਿਆ ਤੇ ਮੇਰਾ ਨਾਂ ਹਰੇਕ ਜਗ੍ਹਾ ਦੇ ਉੱਤੇ ਇਹ ਗੈਂਗਸਟਰ ਵਰਤੀ ਜਾ ਰਹੇ ਆ ਤੇ ਮੇਰੀ ਜਾਨ ਨੂੰ ਖਤਰਾ, ਮੈਨੂੰ ਵੱਡੀ ਸਿਕਿਉਰਿਟੀ ਤੁਰੰਤ ਦਿੱਤੀ ਜਾਵੇ ਜੀ। ਔਰ ਇਹ ਮਨਕੀਰਤ ਔਲਖ ਜਿਹੜਾ ਉਹ ਕਹਿੰਦਾ। ਜਿਹੜੇ ਇਹ ਸਿੰਗਰਸ ਨੇ ਇਹਨਾਂ ਨੂੰ ਕਿੰਨੀ ਕੁ ਐਕਸਟੋਰਸ਼ਨ ਮਨੀ ਦੇਣੀ ਪੈਂਦੀ ਆ, ਜੇ ਅੰਦਰੀਆਂ ਗੱਲਾਂ ਜਿਹੜੀਆਂ ਦੀ ਇਹ ਪਹਿਲਾਂ ਦੱਸ ਦਿੰਦੇ ਤੇ ਘੱਟੋ ਘੱਟ ਸਿੱਧੂ ਮੂਸੇਵਾਲੇ ਦਾ ਕਤਲ ਹੋਣ ਤੋਂ ਬਚ ਸਕਦਾ ਸੀ। ਉਹਦੇ ਰੀਜ਼ਨ ਨੇ ਜਿਹੜਾ ਜੀ ਇਹ ਕਰੋੜਾਂ ਰੁਪਈਆ ਇਹ ਅਗਰਾਉਂਦੇ ਨੇ। ਇਹ ਕਿਹਾ ਜਾਂਦਾ ਕਿ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹਨਾਂ ਦੀਆਂ ਡੇਟਾ ਕਿਹੜੇ ਹਿਸਾਬ ਦੇ ਨਾਲ ਸੈੱਟ ਹੋਣਗੀਆਂ, ਕਿਹੜੇ ਕਲਾਕਾਰਾਂ ਨੂੰ ਕਿੱਥੇ ਕਿੰਨਾ ਕੰਮ ਦਿੱਤਾ ਜਾਊਗਾ, ਇਹ ਵੀ ਗੈਂਗਸਟਰ ਸੈੱਟ ਕਰ ਰਹੇ ਨੇ, ਇਹ ਦੱਸਦੇ ਨਹੀਂਗੇ ਜੀ। ਜੀ ਇੱਥੋਂ ਤੱਕ ਜਿਹੜੀ ਆ ਉਹ ਕਹਾਣੀ ਵਧੀ ਹੋਈ ਆ। ਇਹ ਤਾਂ ਚਲੋ ਮਨਕੀਰਤ ਔਲਖ ਤੇ ਦੂਜੇ ਹੋ ਗਏ। ਓਪੀ ਸੋਨੀ ਹਾਈ ਕੋਰਟ ਪਹੁੰਚ ਗਏ, ਜਿਹੜਾ ਕਿ ਸਾਬਕਾ ਡਿਪਟੀ ਸੀਐਮ ਹੈ। ਉਹਨੇ ਇਹ ਗੱਲ ਕਹੀ ਆ ਕਿ ਉਹਦੀ ਸੁਰੱਖਿਆ ਪੰਜਾਬ ਸਰਕਾਰ ਨੇ ਕੱਟ ਕਰ ਦਿੱਤੀ ਹੈ, ਉਹਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਉਹਦੀ ਜਾਨ ਨੂੰ ਬਹੁਤ ਵੱਡਾ ਖਤਰਾ ਖੜਾ ਹੈ ਇਸ ਵੇਲੇ। ਇਹਦੇ ਵਿੱਚ ਸੁਖਪਾਲ ਖਹਿਰਾ ਦੀ ਪਛਾਣ ਨਹੀਂ ਰਹੇ। ਸੁਖਪਾਲ ਖਹਿਰਾ ਨੇ ਇੱਕ ਚਿੱਠੀ ਜਿਹੜੀ ਆ ਉਹ ਲੰਮੀ ਚੌੜੀ ਲਿਖ ਦਿੱਤੀ ਹੈ। ਕਹਿੰਦੇ ਮੈਨੂੰ ਬਹੁਤ ਫੋਨ ਆ ਰਹੇ ਆ ਬਾਹਰਲੇ ਮੁਲਕ ਚੋਂ ਕਿ ਆਪਣੀ ਸੁਰੱਖਿਆ ਜਿਹੜੀ ਆ ਉਹਦਾ ਧਿਆਨ ਰੱਖ, ਤੇ ਇਸ ਕਰਕੇ ਉਹ ਕਹਿੰਦਾ ਜੀ ਪਹਿਲਾਂ ਸਿਕਿਉਰਿਟੀ ਮੈਨੂੰ ਦਿਓ, ਬਾਕੀਆਂ ਦਾ ਬਾਅਦ ਦੇ ਵਿੱਚ ਜਿਹੜਾ ਜੀ ਉਹ ਦੇਖਿਓ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹ ਮਾੜੀ ਹੋ ਗਈ ਹੈ, ਇਸ ਕਰਕੇ ਮੈਨੂੰ ਸਿਕਿਉਰਿਟੀ ਚਾਹੀਦੀ ਹੈ। ਇੱਕ ਤਾਂ ਕਹਿੰਦੇ ਜਿਹੜਾ ਮੇਰਾ ਪਿੰਡ ਹੈ ਰਾਮਗੜ੍ਹ, ਥਾਣਾ ਭੁਲੱਥ ਚ ਪੈਂਦਾ, ਉੱਥੇ ਸਿਕਿਉਰਿਟੀ ਦੇ ਵਾਸਤੇ ਲਾਓ, ਤੇ ਜਿਹੜੀ ਦੂਜੀ ਚੰਡੀਗੜ੍ਹ ਦੇ ਵਿੱਚ ਕੋਠੀ ਆ ਉੱਥੇ ਸਿਕਿਉਰਿਟੀ ਮੁਹੱਈਆ ਕਰਾਈ ਜਾਵੇ। ਉਹ ਕਹਿੰਦੇ ਦੋਵਾਂ ਥਾਵਾਂ ਦੇ ਉੱਤੇ ਗਾਰਡ ਤਾਇਨਾਤ ਕੀਤੀ ਜਾਵੇ, ਜਿਹੜੇ ਵਹੀਕਲਸ ਨੇ ਉਹ ਮੁਹੱਈਆ ਕਰਵਾਏ ਜਾਣ, ਜਿਹਦੇ ਵਿੱਚ ਜਿਪਸੀ ਅੱਗੇ ਪਿੱਛੇ ਲੱਗੇ, ਉਹਦੇ ਵਿੱਚ ਆਧੁਨਿਕ ਹਥਿਆਰਾਂ ਦੇ ਨਾਲ ਤਾਇਨਾਤ ਹੋਣ ਸੁਰੱਖਿਆ ਵਾਲੇ। ਔਰ ਉਹ ਕਹਿੰਦੇ ਕਿ ਇਹਦੇ ਤੋਂ ਬਿਨਾਂ ਮੇਰਾ ਜਿਹੜਾ ਇੱਕ ਕਿਸਮ ਨਾਲ ਚੱਲਣਾ ਔਖਾ, ਜਿੰਨੀ ਗੱਲ ਉਹ ਇਹ ਕਹਿ ਰਹੇ ਨੇ। ਜਿਨ੍ਹਾਂ ਦੀ ਬਾਕੀਆਂ ਦੀ ਸਿਕਿਉਰਿਟੀ ਘਟਾਈ ਗਈ ਆ ਉਹ ਵੀ ਹਾਈ ਕੋਰਟ ਵਾਲੇ ਪਾਸੇ ਨੂੰ ਜਿਹੜਾ ਉਹ ਜਾਣਗੇ। ਇੱਥੇ ਜਿਹੜੀ ਸੁਰੱਖਿਆ ਹੈ ਨਾ ਉਹ ਅਸਲ ਦੇ ਵਿੱਚ ਇੱਕ ਸਟੇਟਸ ਸਿੰਬਲ ਬਣ ਗਿਆ ਹੋਇਆ ਜੀ ਕਿ 4 ਗਾਰਡ ਵਾਲੇ ਜਿਹੜੇ ਆ ਉਹ ਨਾਲ ਚਾਹੀਦੇ ਆ, ਨਹੀਂ ਤਾਂ ਅਦਰਵਾਈਜ਼ ਉਹਨਾਂ ਨੂੰ ਲੱਗਦਾ ਕਿ ਉਹਦੀ ਟੌਰ ਨਹੀਂ ਬਣਦੀ। ਹੋਊਗਾ ਸੁਰੱਖਿਆ ਵਾਲਾ ਮਾਮਲਾ ਗੰਭੀਰ ਹੈ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸੁਰੱਖਿਆ ਜੇ ਕਿਸੇ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਕੋਈ ਨਾ ਕੋਈ ਇੰਟੈਲੀਜੈਂਸ ਦੀਆਂ ਰਿਪੋਰਟਾਂ ਵਗੈਰਾ ਦੇ ਨਾਲ ਹੀ ਕੀਤੀ ਜਾਂਦੀ ਹੋਊਗੀ ਨਾ, ਅਦਰਵਾਈਜ਼ ਤਾਂ ਨਹੀਂ ਹੋਊਗੀ। ਪਰ ਜਿਹੜਾ ਜਣਾ ਖਾਣਾ ਜਿਵੇਂ ਸਿਕਿਉਰਿਟੀ ਲਈ ਫਿਰਦਾ, ਪਿਛਲੀਆਂ ਸਰਕਾਰਾਂ ਦੇ ਵੇਲੇ ਹੋਇਆ ਕਿ ਹਰੇਕ ਕੋਈ ਸਿਕਿਉਰਿਟੀ, ਕੋਈ 2 ਲਈ ਫਿਰਦਾ, ਕੋਈ 4 ਲਈ ਫਿਰਦਾ। ਇੱਥੇ ਇੱਕ ਟੋਰਾਂਟੋ ਤੋਂ ਰੇਡੀਓ ਜਿਹੜਾ ਉਹ ਕਰਦਾ, ਉਹ ਉਹਦਾ 14 15 ਇੱਥੇ ਸਿਕਿਉਰਿਟੀ ਵਾਲੇ ਲਈ ਫਿਰਦਾ ਨਾਲ। ਉਹਦੀ ਜਾਨ ਨੂੰ ਕਿਹੜਾ ਖਤਰਾ ਖੜਾ ਹੋ ਗਿਆ ਇੱਥੇ ਇਹ ਨਹੀਂ ਸਮਝ ਆਉਂਦੀ। ਜਿਹੜੇ IT ਵਿੰਗਸ ਨੇ ਉਹਨਾਂ ਨੇ ਪਿਛਲੇ ਕੁਝ ਦਿਨਾਂ ਤੋਂ ਇੰਨਾ ਧਮੱਚੜ ਮਚਾਇਆ ਹੋਇਆ ਸਿਕਿਉਰਿਟੀ ਵਾਲੇ ਮਸਲੇ ਦੇ ਉੱਤੇ ਕਿ ਜਿਹੜੀ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਲੱਗਣੀ ਸੀ, ਲੱਗਦਾ
ਕਿ ਉਹ ਇੱਕ ਵਾਰੀ ਫੇਰ ਇਹਨਾਂ VIP ਲੋਕਾਂ ਦੇ ਆਲੇ ਦੁਆਲੇ ਹੀ ਘੁੰਮਣ ਲੱਗ ਜਾਣੀ ਆ, ਤੁਹਾਨੂੰ ਉਹ ਦਿਸੂਗੀ। ਜੀ ਜੀ। ਹਰਿਆਣੇ ਦਾ ਰੁਖ ਕਰੀਏ ਪਨੂ ਸਾਹਿਬ ਤੇ ਗੱਲ ਕਰੀਏ ਸਿਆਸਤ ਦੀ। ਬੀਜੇਪੀ ਵਾਲਿਆਂ ਨਾਲ ਚੰਗੀ ਯਾਰੀ ਪਾਈ ਸੀ ਇੱਥੋਂ ਦੇ ਜਜਪਾ ਵਾਲੇ ਮੁੰਡੇ ਨੇ, ਪਰ ਹੁਣ ਸਬੰਧ ਸਿਖਾਵੇਂ ਨਹੀਂ ਰਹੇ। ਐਕਚੁਅਲੀ ਜਿਹੜੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਐਂਟਰੀ ਹੁੰਦੀ ਆ ਹਰਿਆਣੇ ਦੇ ਵਿੱਚ, ਤੇ ਉਹ ਇਸ ਜਿਹੜੇ ਪੁਆਇੰਟ ਦੇ ਉੱਤੇ ਇੱਥੇ ਆਪਣੇ ਪੈਰ ਲਾਉਂਦੇ ਆ, ਜਾਟ ਤੇ ਨਾਨ ਜਾਟ, ਉਹ ਜਿਹੜੀ ਵੋਟ ਪੋਲਰਾਈਜੇਸ਼ਨ ਆ ਉਹ ਉੱਥੇ ਕੀਤੀ ਜਾਂਦੀ ਹੈ। ਤੁਹਾਨੂੰ ਸਾਰਾ ਕੁਝ ਯਾਦ ਹੋਣਾ, ਇੱਕ ਅੰਦੋਲਨ ਚੱਲਿਆ ਸੀਗਾ, ਫਿਰ ਕੀ ਕੁਝ ਹੋਇਆ, ਉਹ ਸਾਰਾ ਕੁਝ ਇਹਦਾ ਪਾਰਟ ਇੱਕ ਸੀਗਾ। ਔਰ ਦੂਜੇ ਪਾਸੇ ਜਿਹੜੀ ਚਟਾਲਾ ਪਰਿਵਾਰ ਦੇ ਵਿੱਚੋਂ ਇੱਕ ਪਾਰਟੀ ਨਿਕਲੀ, ਕਿਉਂਕਿ ਇਨੈਲੋ ਬਦਨਾਮ ਹੋ ਗਈ। ਇਨੈਲੋ ਨੂੰ ਇਹ ਲੱਗਿਆ ਕਿ ਹੁਣ ਉਹਨਾਂ ਦੀ ਗੱਲ ਨਹੀਂ ਬਣਨੀ, ਤੇ ਇੱਕ ਭਰਾ ਜਿਹੜਾ ਸੀਗਾ ਓਮ ਪ੍ਰਕਾਸ਼ ਚਟਾਲਾ ਦਾ ਮੁੰਡਾ, ਉਹਦੇ ਮੁੰਡੇ ਨੇ ਅੱਗੋਂ ਦੁਸ਼ਯੰਤ ਚਟਾਲਾ ਨੇ ਜਨ ਨਾਇਕ ਜਨਤਾ ਪਾਰਟੀ ਬਣਾ ਲਈ ਜੀ। ਜਨ ਨਾਇਕ ਜਨਤਾ ਪਾਰਟੀ ਬਣਾ ਕੇ ਉਹਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲਿਆ ਹਰਿਆਣੇ ਦੀਆਂ। ਇਹ ਨਰੋਲ ਜਾਟ ਪਾਰਟੀ ਆ, ਜੱਟਾਂ ਦੀਆਂ ਵੋਟਾਂ ਦੇ ਉੱਤੇ ਉਹ 10 ਸੀਟਾਂ ਜਿੱਤ ਗਿਆ। ਜਿਹੜੀ ਭਾਰਤੀ ਜਨਤਾ ਪਾਰਟੀ ਸੀ ਉਹਦੇ ਕੋਲੇ ਜਿਹੜਾ ਸਰਕਾਰ ਬਣਾਉਣ ਤੋਂ ਸੀਟਾਂ ਘਟ ਗਈਆਂ, ਤੇ ਜਨ ਨਾਇਕ ਜਨਤਾ ਪਾਰਟੀ ਨੂੰ ਲੱਗਿਆ ਕਿ ਪਹਿਲੀ ਵਾਰੀ ਅਸੀਂ ਚੋਣਾਂ ਲੜੀਆਂ, 10 ਸੀਟਾਂ ਆ ਗਈਆਂ, ਡਿਪਟੀ ਮੁੱਖ ਮੰਤਰੀ ਦਾ ਅਹੁਦਾ ਮਿਲਦਾ, ਲੈ ਲਓ, ਕੌਣ ਛੱਡਦਾ, ਲੈ ਲਿਆ। ਜਦੋਂ ਕਿਸਾਨ ਅੰਦੋਲਨ ਚੱਲਿਆ, ਜਿੰਨਾ ਗੁੱਸਾ ਭਾਰਤੀ ਜਨਤਾ ਪਾਰਟੀ ਪ੍ਰਤੀ ਜਾਟਾਂ ਦੇ ਮਨਾਂ 'ਚ ਸੀ, ਓਨਾ ਹੀ ਗੁੱਸਾ ਜਨ ਨਾਇਕ ਜਨਤਾ ਪਾਰਟੀ ਪ੍ਰਤੀ ਵੀ ਵੱਧ ਗਿਆ। ਉਹ ਇਸ ਕਰਕੇ ਵੱਧ ਗਿਆ ਕਿ ਉਹਨਾਂ ਨੇ ਵੀ ਗੱਲ ਜਿਹੜੀ ਉਹ ਸੁਣੀ ਨਾ ਜੀ, ਭਾਵ ਕਿ ਉਹਨਾਂ ਨੇ ਵੀ ਕਿਸਾਨਾਂ ਦੀ ਕਿਸਾਨ ਅੰਦੋਲਨ ਦੇ ਦੌਰਾਨ ਮਦਦ ਨਾ ਕੀਤੀ। ਉਹਨਾਂ ਨੂੰ ਇਹ ਲੱਗਦਾ ਰਿਹਾ ਕਿਤੇ ਨਾ ਕਿਤੇ ਦੁਸ਼ਯੰਤ ਚਟਾਲਾ ਨੂੰ ਵੀ ਕਿਸਾਨ ਅੰਦੋਲਨ 15 ਕੁ ਦਿਨਾਂ ਦੀ ਖੇਡ ਹੈ, ਫਿਰ ਉਹਨਾਂ ਨੂੰ ਲੱਗਿਆ ਮਹੀਨੇ ਦੀ ਖੇਡ ਹੋਊ, ਫਿਰ ਉਹਨਾਂ ਨੂੰ ਲੱਗਿਆ 2 ਮਹੀਨੇ ਬਾਅਦ ਉੱਠ ਜਾਣਗੇ। ਇਹ ਚੱਲ ਗਿਆ ਲੰਬਾ। ਹੁਣ ਜਿਹੜੀਆਂ ਭਾਰਤੀ ਜਨਤਾ ਪਾਰਟੀ ਤੇ ਜਜਪਾ ਦੋਵਾਂ ਨੂੰ ਇਹ ਡਰ ਸਤਾਉਣ ਲੱਗ ਗਿਆ ਵੀ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਕੀ ਕਰਾਂਗੇ। ਭਾਜਪਾ ਨੂੰ ਇਹ ਲੱਗਿਆ ਕਿ ਜਿਹੜੀ ਅਸੀਂ ਨਾਮ ਜਾਟ ਵੋਟ ਦੇ ਸਿਰ ਤੇ ਪਹਿਲਾਂ ਖੜੇ ਹੁੰਦੇ ਆਏ ਆ, ਉਹ ਸਾਥੋਂ ਖੁਸ਼ ਨਾ ਜਾਵੇ ਵੀ ਤੁਸੀਂ ਜਾਟਾਂ ਦੀ ਪਾਰਟੀ ਦੇ ਨਾਲ ਤਾਂ ਸਮਝੌਤਾ ਕਰੀ ਫਿਰਦੇ ਹੋ। ਇਹਨਾਂ ਨੇ ਲੋਕਲ ਚੋਣਾਂ ਜਿਹੜੀਆਂ ਸੀਗੀਆਂ ਉਹ ਵੱਖਰੇ ਤੌਰ ਦੇ ਉੱਤੇ ਲੜਨ ਦਾ ਐਲਾਨ ਕਰਤਾ। ਭਾਜਪਾ ਨੇ, ਜਜਪਾ ਨੇ ਸਾਥ ਨਹੀਂ ਛੱਡਿਆ। ਭਾਜਪਾ ਨੇ ਇਹ ਕਿਹਾ ਕਿ ਅਸੀਂ ਲੋਕਲ ਚੋਣਾਂ ਦੇ ਵਿੱਚ ਜਨ ਨਾਇਕ ਜਨਤਾ ਪਾਰਟੀ ਨੂੰ ਨਹੀਂ ਨਾਲ ਲੈਣਾ। ਕਿਉਂ ਨਹੀਂ ਲੈਣਾ, ਜਿਹੜੇ ਮੈਂ ਤੁਹਾਨੂੰ ਸਮਝਾ ਕੇ ਹਟਿਆ ਜੀ, ਕਿਉਂਕਿ ਲੋਕਲ ਚੋਣਾਂ ਸ਼ਹਿਰਾਂ ਤੇ ਡਿਪੈਂਡ ਨੇ। ਭਾਰਤੀ ਜਨਤਾ ਪਾਰਟੀ ਨੇ ਨਾਨ ਜਾਟ ਜਿਹੜੀ ਵੋਟ ਆ ਉਹ ਸ਼ਹਿਰਾਂ ਦੇ ਵਿੱਚੋਂ ਚੁੱਕਣੀ ਹੈ, ਤਾਂ ਉਹਨੇ ਇਹ ਕਿਹਾ ਕਿ ਅਸੀਂ ਲੋਕਲ ਚੋਣਾਂ ਇਕੱਲੇ ਲੜਾਂਗੇ। ਪਰ ਜਿਹੜਾ ਦੂਜੇ ਪਾਸੇ ਇਹ ਹੋ ਗਿਆ ਕਿ ਹੁਣ ਜਨ ਨਾਇਕ ਜਨਤਾ ਪਾਰਟੀ ਕਹਿੰਦੀ ਹੈ ਠੀਕ ਹੈ, ਜੇ ਤੁਸੀਂ ਜਿਹੜੀਆਂ ਚੋਣਾਂ ਨੇ ਲੋਕਲ ਚੋਣਾਂ ਸ਼ਹਿਰਾਂ ਦੀਆਂ ਇਕੱਲੇ ਤੌਰ ਦੇ ਉੱਤੇ ਲੜੋਗੇ, ਤੇ ਜਿਹੜੀਆਂ 3 ਰਾਜ ਸਭਾ ਦੀਆਂ ਸੀਟਾਂ ਦੀ ਚੋਣ ਹੋ ਰਹੀ ਆ 10 ਜੂਨ ਨੂੰ, ਇੱਕ ਇਹਦੇ ਵਿੱਚ ਕਾਂਗਰਸ ਦਾ ਖੜਾ ਜੀ, ਇੱਕ ਭਾਜਪਾ ਦਾ, ਤੇ ਇੱਕ ਆਜ਼ਾਦ ਉਮੀਦਵਾਰ ਆ ਗਿਆ ਕਾਰਤਿਕੇ ਸ਼ਰਮਾ। ਔਰ ਜਨ ਨਾਇਕ ਜਨਤਾ ਪਾਰਟੀ ਵਾਲੇ ਕਹਿੰਦੇ ਫਿਰ ਅਸੀਂ ਉਹਦੀ ਮਦਦ ਕਰਾਂਗੇ, ਕਾਰਤਿਕੇ ਸ਼ਰਮਾ ਦੀ। ਇਹਦਾ ਇੱਕ ਪੱਖ ਇਹ ਵੀ ਆ ਕਿ ਜੇ ਕਾਰਤਿਕੇ ਸ਼ਰਮਾ ਤੇ ਕਾਂਗਰਸ ਦੇ ਵਿਚਾਲੇ ਵੋਟ ਫਟਦੀਆਂ ਨੇ, ਤੇ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੂੰ ਫਾਇਦਾ ਰਹਿੰਦਾ। ਕਾਰਤਿਕੇ ਸ਼ਰਮਾ ਨੂੰ ਜੇ ਸਿਰਫ ਜਜਪਾ ਦੀਆਂ ਵੋਟਾਂ ਮਿਲਦੀਆਂ ਨੇ, ਕਿਉਂਕਿ ਕਾਂਗਰਸ ਦੀਆਂ ਵੋਟਾਂ ਫਟਣਗੀਆਂ ਨਹੀਂ, ਕਾਂਗਰਸ ਨੇ ਤਾਂ ਆਪਣਾ ਕੈਂਡੀਡੇਟ ਖੜਾ ਕੀਤਾ ਹੋਇਆ, ਇਹਦਾ ਫਾਇਦਾ ਵੀ ਭਾਜਪਾ ਲੈ ਜੂਗੀ ਜੀ। ਔਰ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਕਦੇ ਵੀ ਭਾਜਪਾ ਜਿਹੜੀ ਆ ਉਹਨਾਂ ਦੀ ਖੈਰ ਖੁਆ ਨਹੀਂ ਰਹੀ। ਸਮੇਂ-ਸਮੇਂ ਦੇ ਉੱਤੇ ਇਹ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਲੋਕਲ ਰਾਜਨੀਤੀ ਵਾਲੀਆਂ ਨੇ ਉਹਨਾਂ ਨੂੰ ਲਾਂਭੇ ਕਰਦੀ ਰਹੀ ਹੈ ਜੀ। ਸੱਤਾ ਦਾ ਕੇਂਦਰੀਕਰਨ, ਟੈਕਸਾਂ ਦਾ ਕੇਂਦਰੀਕਰਨ, ਇਹ ਤਾਂ ਉਹਨਾਂ ਦੇ ਏਜੰਡੇ ਤੇ ਮੇਨ ਚੀਜ਼ ਹੈ ਜੀ। ਚਿੱਟ ਫੰਡ ਕੰਪਨੀ ਦੇ ਮਾਲਕ ਦੀ ਗੱਲ ਕਰੀਏ, ਦੱਸਦੇ ਸਭ ਤੋਂ ਵੱਡੇ ਠੱਗਾਂ ਦੇ ਵਿੱਚੋਂ ਇੱਕ ਹੈ, ਤੇ ਹੁਣ ਗ੍ਰਿਫਤਾਰ ਵੀ ਹੋ ਗਿਆ ਜੀ। ਬਿਲਕੁਲ। ਐਕਚੁਅਲੀ ਕੀ ਹੈ ਕਿ ਜੇ ਆਪਾਂ ਦੇਖੀਏ ਤਾਂ ਸਹਾਰਾ ਗਰੁੱਪ ਚਿੱਟ ਫੰਡ ਕੰਪਨੀਆਂ ਚੋਂ ਸ਼ੁਰੂ ਹੁੰਦਾ, ਔਰ ਅਰਬਾਂ ਖਰਬਾਂ ਰੁਪਈਆ ਜਿਹੜਾ ਜੀ ਉਹ ਬਣਾ ਲੈਂਦਾ, ਔਰ ਉਹਦਾ ਮੁਖੀ ਚੈਨਲ ਤੱਕ ਚਲਾਉਂਦਾ, ਬੜੇ ਵੱਡੇ ਵੱਡੇ ਬਿਜ਼ਨਸ ਖੜੇ ਹੋ ਜਾਂਦੇ ਨੇ। ਫਿਰ ਉਹ ਕਾਬੂ ਆਉਂਦਾ ਕਿਉਂਕਿ ਇਹਨਾਂ ਨੇ ਐਸਾ ਜਾਲ ਇਹ ਬੁਣਿਆ ਹੋਇਆ, ਇਹਦੇ ਵਿੱਚ ਆਮ ਬੰਦੇ ਨੂੰ ਫਸਾ ਲੈਂਦੇ ਆ ਲਾਲਚ ਦੇ ਕੇ।
ਜਿਵੇਂ ਅਕਸਰ ਫਿਲਮਾਂ ਦੇ ਵਿੱਚ, ਪੁਰਾਣੀਆਂ ਫਿਲਮਾਂ 'ਚ ਦਿਖਾਉਂਦੇ ਹੁੰਦੇ ਸੀ, ਏਕਾਦਸ਼ ਏਕਾਦਸ਼ ਏਕਾਦਸ਼, ਉਹੋ ਜਿਹਾ ਹੋਕਾ ਇਹ ਜਿਹੜਾ ਜੀ ਉਹ ਲਾਉਂਦੇ ਆ ਵੀ ਰੁਪਈਆ ਲਾਓ ਤੇ 10 ਲਓ। ਤੇ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਪਰਲ ਗਰੁੱਪ ਸਭ ਤੋਂ ਵੱਡੀ ਠੱਗ ਕੰਪਨੀ ਆ ਪੰਜਾਬ ਦੀ। ਜੀ ਪਰਲ ਗਰੁੱਪ ਨੇ ਲੋਕਾਂ ਨੂੰ ਉਕਸਾਇਆ, ਪੈਸਾ ਲਵਾਇਆ। ਤਾਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਸੀ, ਛਾਜਲੀ ਪਿੰਡ ਪੈਂਦਾ, ਬਹੁਤ ਵੱਡਾ ਪਿੰਡ ਆ ਸੰਗਰੂਰ ਡਿਸਟ੍ਰਿਕਟ ਦਾ। ਉਹਦੇ ਵਿੱਚ ਕੋਈ ਘਰ ਨਹੀਂ ਹੈਗਾ ਜਿਹਦੇ ਪੈਸੇ ਇਸ ਪਰਲ ਗਰੁੱਪ ਦੇ ਵਿੱਚ ਨਹੀਂ ਲੱਗੇ ਹੋਏ, ਔਰ ਬਹੁਤ ਸਾਰੇ ਘਰਾਂ ਦੇ ਵਿੱਚ ਖੁਦਕੁਸ਼ੀਆਂ ਹੋਈਆਂ ਨੇ ਇਸ ਪੈਸੇ ਦੀ ਵਜ੍ਹਾ ਕਰਕੇ। ਜੀ ਕਿਉਂਕਿ ਜਵਾਈਆਂ ਭਾਈਆਂ ਦੇ ਪੈਸੇ ਲਵਾਤੇ ਗਾ, ਉਹ ਮੰਗਣ ਲੱਗ ਗਏ, ਦਿੱਤੇ ਜਾ ਨਹੀਂ ਸਕੇ, ਸੁਸਾਈਡ ਕਰਕੇ। ਇਹ ਜਿਹੜੀ ਇੱਕ ਚਿੱਟ ਫੰਡ ਹੋਰ ਕੰਪਨੀ ਹੈ, ਕਰਾਊਨ ਚਿੱਟ ਫੰਡ ਕੰਪਨੀ, ਬੜੀ ਫੇਮਸ ਇਹ ਪੰਜਾਬ ਦੀ ਰਹੀ ਹੈ। ਹਰਿਆਣੇ ਦੀ ਪੁਲਿਸ ਨੇ ਕਰਾਊਨ ਚਿੱਟ ਫੰਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ। ਇਹ ਵੈਸੇ ਬਹੁਤੇ ਜਿਹੜੇ ਨੇ ਆ ਭੱਜਣ ਭੁੱਜਣ ਵਾਲੇ ਬੈਂਕਾਂ ਦੇ, ਉਹਨਾਂ ਦਾ ਸੰਬੰਧ ਵੀ ਗੁਜਰਾਤ ਨਾਲ ਹੀ ਹੈ। ਤੋਂ ਕੰਪਨੀ ਦੇ ਉੱਤੇ ਉੱਤਰੀ ਭਾਰਤ ਦੇ ਹਜ਼ਾਰਾਂ ਜਿਹੜੇ ਇਨਵੈਸਟਰ ਨੇ, ਉਹਨਾਂ ਦੇ ਨਾਲ 10,000 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ ਜੀ। 10,000 ਕਰੋੜ। ਇਹ ਸਾਲ 15 ਦੇ ਵਿੱਚ ਇਹਦਾ ਪਰਦਾਫਾਸ਼ ਹੋਇਆ ਸੀਗਾ ਕਰਾਊਨ ਚਿੱਟ ਫੰਡ ਕੰਪਨੀ ਦਾ। ਬਰਨਾਲਾ ਪੁਲਿਸ ਨੇ ਸਤੰਬਰ 15 ਦੇ ਵਿੱਚ ਕੰਪਨੀ ਦਾ ਐਮਡੀ ਜਗਜੀਤ ਸਿੰਘ ਸਣੇ 8 ਜਣਿਆਂ ਦੇ ਖਿਲਾਫ ਕੇਸ ਦਰਜ ਕੀਤਾ ਸੀ। 7 ਸਾਲਾਂ ਤੋਂ ਬਾਅਦ ਹੁਣ ਕਰਾਊਨ ਕੰਪਨੀ ਫੇਰ ਚਰਚਾ ਦੇ ਵਿੱਚ ਹੈ। ਕਰਾਊਨ ਚਿੱਟ ਫੰਡ ਕੰਪਨੀ ਨੇ ਸਭ ਤੋਂ ਵੱਧ ਰਗੜਾ ਮਾਲਵਾ ਖਿੱਤੇ ਦੇ ਲੋਕਾਂ ਨੂੰ ਲਾਇਆ ਸੀਗਾ। ਕੱਲੇ ਮਾਲਵੇ ਦੇ ਵਿੱਚ ਦਰਜਨਾਂ ਦਫ਼ਤਰ ਖੋਲੇ ਗਏ ਸੀ। 15 ਦੇ ਵਿੱਚ ਪੁਲਿਸ ਨੂੰ 470 ਸ਼ਿਕਾਇਤਾਂ ਮਿਲੀਆਂ ਸੀ। ਸਭ ਤੋਂ ਵੱਧ ਪੀੜਤ ਬਰਨਾਲਾ, ਸੰਗਰੂਰ ਤੇ ਬਠਿੰਡਾ ਖਿੱਤੇ ਦੇ ਜਿਹੜੇ ਉਹ ਲੋਕ ਸਨ, ਜਿਨ੍ਹਾਂ ਨੇ ਪੈਸਾ ਲਾਇਆ ਤੇ ਉਹਨਾਂ ਦਾ ਪੈਸਾ ਜਿਹੜਾ ਉਹ ਡੁੱਬ ਗਿਆ ਸੀ। ਹਰਿਆਣੇ ਦੀ ਪੁਲਿਸ ਨੇ, ਕਿਉਂਕਿ ਹਰਿਆਣੇ ਦੇ ਲੋਕਾਂ ਨੇ ਵੀ ਇਹਦੇ ਵਿੱਚ ਬਹੁਤ ਸਾਰੇ ਪੈਸੇ ਜਿਹੜੇ ਉਹ ਲਾਏ। ਇਹਦਾ ਜਿਹੜਾ ਐਮਡੀ ਸੀਗਾ, ਇਹ ਭੇਸ ਬਦਲ ਕੇ ਗੁਜਰਾਤ ਦੇ ਵਿੱਚ ਬੈਠਾ ਸੀਗਾ, ਔਰ ਹਰਿਆਣੇ ਦੀ ਪੁਲਿਸ ਉਹਦੀ ਪੈੜ ਨੱਪ ਰਹੀ ਸੀਗੀ। ਉਹਨੇ ਹੁਲੀਆ ਆਪਣਾ ਬਿਲਕੁਲ ਬਦਲਿਆ ਹੋਇਆ। ਪਹਿਲਾਂ ਜਗਜੀਤ ਸਿੰਘ ਪੱਗ ਬੰਨਦਾ ਸੀਗਾ, ਸਰਦਾਰ ਸੀਗਾ, ਹੁਣ ਉਹ ਕਲੀਨ ਸ਼ੇਵਨ ਹੈ। ਜਗਜੀਤ ਸਿੰਘ ਭਗੌੜਾ ਚੱਲਿਆ ਆ ਰਿਹਾ ਸੀਗਾ, ਮੋਸਟ ਵਾਂਟਡ ਸੀਗਾ। ਕਰਾਊਨ ਚਿੱਟ ਫੰਡ ਕੰਪਨੀ ਦੇ ਇਨਵੈਸਟਰਸ ਨੇ ਇੱਕ ਸੰਘਰਸ਼ ਕਮੇਟੀ ਵੀ ਬਣਾਈ ਹੋਈ ਆ, ਔਰ ਪੰਜਾਬ ਪੁਲਿਸ ਨੇ ਦੇ ਜਿਹੜੇ ਇੱਕ ਅਧਿਕਾਰੀ ਨੇ, ਉਹਨੇ 16 ਦੇ ਵਿੱਚ ਇੱਕ ਸਿੱਟ ਜਿਹੜੀ ਬਣੀ ਸੀ, ਨੌ ਨਿਹਾਲ ਸਿੰਘ ਉਹਦੀ ਅਗਵਾਈ ਕਰਦਾ ਸੀ। ਔਰ ਇਹ ਕੰਪਨੀ ਕਹਿੰਦੀ ਸੀਗੀ, ਇਹਨੇ ਸਿੱਟ ਨੇ ਇਹ ਕਿਹਾ ਸੀਗਾ ਕਿ ਇਹਦਾ ਜਿਹੜਾ ਐਮਡੀ ਆ ਉਹ ਇੰਗਲੈਂਡ ਦੇ ਵਿੱਚ ਚਲੇ ਗਿਆ। ਪੰਜਾਬ ਪੁਲਿਸ ਹਰਿਆਣਾ ਪੁਲਿਸ ਤੱਕ ਹੁਣ ਅਪਰੋਚ ਕਰੂਗੀ ਕਿ ਇਹ ਜਿਹੜਾ ਪੁਲਿਸ ਵਾਲਾ ਲੋੜੀਂਦਾ ਹੈ, ਇਹ ਤਾਂ ਉਹਨੂੰ ਪੰਜਾਬ ਦੇ ਵਿੱਚ ਵੀ ਲੋੜੀਂਦਾ। 10 ਦਿਨਾਂ ਦੀ ਪੁਲਿਸ ਹਿਰਾਸਤ ਦੇ ਵਿੱਚ ਉਹਨੂੰ ਰੱਖਿਆ ਗਿਆ ਅਦਾਲਤ ਨੇ, ਔਰ ਇਹ ਦੱਸਿਆ ਗਿਆ ਕਿ ਪੰਜਾਬ ਦੀ ਜਿਹੜੀ ਇੱਕ ਟੀਮ ਹੈ ਉਹ ਜਾ ਰਹੀ ਹੈ ਹਰਿਆਣੇ ਦੇ ਵਿੱਚ ਜਾਂਚ ਦੇ ਵਾਸਤੇ ਜੀ। ਉੱਥੋਂ ਪੁੱਛਗਿੱਛ ਕਰੂਗੀ ਤੇ ਇਹਨੂੰ ਪੁਲਿਸ ਰਿਮਾਂਡ ਦੇ ਉੱਤੇ ਲੈਣ ਦੀ ਕੋਸ਼ਿਸ਼ ਕਰੂਗੀ। ਜਿਹੜੀ ਸੰਘਰਸ਼ ਕਮੇਟੀਆਂ ਬਾਅਦ ਦੇ ਵਿੱਚ ਬਣ ਜਾਂਦੀਆਂ ਨੇ, ਪਰ ਪ੍ਰਵੀਨ ਜੀ ਇਹ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਜਾਗਰੂਕਤਾ ਨਾ ਹੋਣੀ ਆ ਕਿ ਇੱਕ ਕੰਪਨੀ ਠੱਗ ਕੇ ਭੱਜਦੀ ਆ, ਦੂਜੀ ਖੁੱਲਦੀ ਆ, ਲੋਕ ਉਹਦੇ ਵੱਲ ਨੂੰ ਠੱਗ ਹੋਣ ਦੇ ਵਾਸਤੇ ਤੁਰ ਪੈਂਦੇ ਆ ਜੀ। ਪਨੂੰ ਸਾਹਿਬ, ਇੱਕ ਦਿਨ ਤੁਸੀਂ ਰਿਸ਼ਤੇਦਾਰਾਂ ਦੀ ਚੰਗੀ ਰੀਲ ਬਣਾਈ ਸੀ, ਘਰਿਆਂ ਦੀ ਨਹੀਂ, ਖਬਰਾਂ 'ਚ ਵਿੱਚ ਜਿਹੜੇ ਸਾਡੇ ਲੀਡਰਾਂ ਦੀ ਹੈ, ਉਹਨਾਂ ਦੀ ਦੱਸਿਆ ਸੀਗਾ ਵੀ ਕਿਵੇਂ ਭਾਣਜਿਆਂ ਨੇ ਚੰਨੀ ਸਾਹਿਬ, ਪਵਨ ਬੰਸਲ ਤੇ ਹੁਣ ਇੱਧਰ ਸਿੰਗਲਾ ਸਾਹਿਬ ਦਾ ਨੰਬਰ ਲੱਗ ਗਿਆ। ਫਿਰ ਜਿਹੜੇ ਭੈਣਾਂ ਦੇ ਭਰਾ ਨੇ, ਯਾਨੀ ਕਿ ਸਾਲਿਆਂ ਦੀ ਥਾਂ ਲੱਗਦੇ ਨੇ ਉਹਨਾਂ ਦੇ। ਪਰ ਹੁਣ ਖਬਰ ਸੁਣਨ ਨੂੰ ਇਹ ਮਿਲ ਰਹੀ ਹੈ ਵੀ ਜਿਹੜੇ ਪੰਜਾਬ ਦੇ ਮੰਤਰੀ ਆ ਖਾਸ ਕਰਕੇ, ਉਹਨਾਂ ਦੇ ਰਿਸ਼ਤੇਦਾਰਾਂ ਨੇ ਦੂਰੀ ਬਣਾ ਲਈ ਹੈ, ਸਰਕਾਰੀ ਕੰਮਾਂ ਤੋਂ ਜਾਂ ਕਿਸੇ ਹੋਰ ਗੱਲ ਤੋਂ। ਦੇਖੋ, ਇਹ ਐਕਚੁਅਲੀ ਤੁਹਾਡੀ ਗੱਲ ਠੀਕ ਹੈ। ਹੁੰਦਾ ਤਾਂ ਇਹ ਪਹਿਲਾਂ ਵੀ ਰਿਹਾ ਜੀ। ਜੇ ਆਪਾਂ ਪਿਛਲਾ ਰਿਕਾਰਡ ਦੇਖੀਏ ਤਾਂ ਜਦੋਂ ਕੋਈ ਮੰਤਰੀ ਬਣਦਾ, ਐਮਐਲਏ ਬਣਦਾ, ਐਮਪੀ ਬਣਦਾ, ਉਹ ਸਭ ਤੋਂ ਪਹਿਲਾਂ ਆਪਣੇ ਨੂੰ ਕਿਸੇ ਨੇੜੇ ਵਾਲੇ ਨੂੰ ਸੈੱਟ ਕਰਦਾ ਜੀ। ਸੈੱਟ ਕਰਨ ਦਾ ਮਤਲਬ ਕਿ ਉਹਨੂੰ ਨਾਲ ਲੈ ਕੇ ਆਉਂਦਾ, ਕਿਉਂਕਿ ਜਿਹੜੀ ਰਾਜਨੀਤੀ ਆ ਇਹ ਧੰਦਾ ਬਣ ਗਈ ਹੋਈ ਹੈ ਪੈਸੇ ਕਮਾਉਣ ਦਾ। ਇਹਦੇ ਵਿੱਚੋਂ ਕਦੀ ਨਿਕਲ ਸਕੂਗੇ ਜਿਹੜੇ ਜੀ ਪੰਜਾਬ ਦੇ ਲੋਕ ਜਾਂ ਮੁਲਕ ਦੇ ਲੋਕ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਵੈਸੇ ਤਾਂ ਰਾਜਨੀਤੀ ਧੰਦਾ ਓਵਰਆਲ ਹੀ ਬਣ ਗਈ ਆ। ਚੰਗੇ ਚੰਗੇ ਮੁਲਕਾਂ ਦੇ ਵਿੱਚ ਵੀ ਇਹ ਧੰਦੇ ਦੇ ਵਜੋਂ ਲਿਆ ਜਾਣ ਲੱਗਿਆ। ਸ੍ਰੀਲੰਕਾ ਦਾ ਹਾਲਾਤ ਜੋ ਪਿਛਲੇ ਦਿਨਾਂ ਦੇ ਵਿੱਚ ਬਣੇ ਹੋਏ, ਅੱਜ ਵੀ ਬਣੇ ਆ, ਉਹ ਰਾਜਨੀਤਿਕਾਂ ਦੀ ਵਜ੍ਹਾ ਕਰਕੇ ਬਣੇ ਆ ਜੀ। ਪਰਿਵਾਰ ਕਾਬਜ ਹੋ ਗਿਆ, ਲੁੱਟ ਕੇ ਖਾ ਗਿਆ ਸਾਰਾ ਕੁਝ। ਪਾਕਿਸਤਾਨ ਦੇ ਵਿੱਚ ਵੀ
ਹਾਲਾਤ ਜੇ ਅੱਜ ਮੌਜੂਦਾ ਬਣੇ ਆ ਤੇ ਉਹ ਰਾਜਨੀਤਿਕਾਂ ਦੀ ਵਜ੍ਹਾ ਕਰਕੇ ਬਣੇ ਆ। ਜੀ ਚੰਦ ਪਰਿਵਾਰ ਉੱਥੇ ਕਾਬਜ ਹੋ ਗਏ, ਲੁੱਟ ਕੇ ਸਾਰਾ ਕੁਝ ਬਾਹਰ ਨੂੰ ਲੈ ਗਏ, ਉਹੀ ਹਾਲਾਤ ਇੱਥੇ ਬਣੇ ਆ। ਪੰਜਾਬ ਦਾ ਕਿੰਨਾ ਪੈਸਾ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਗਿਆ, ਕੋਈ ਅੰਤ ਹਿਸਾਬ ਹੀ ਨਹੀਂ। ਜੀ ਇੱਕ ਗੱਲ ਤੁਸੀਂ ਵੀ ਸੁਣੀ ਹੋਊਗੀ ਕਿ ਪਿਛਲੇ ਸਾਲ 6000 ਕਰੋੜ ਰੁਪਈਆ ਕੈਨੇਡਾ ਦੇ ਵਿੱਚ ਟ੍ਰਾਂਸਫਰ ਹੋਇਆ ਪੰਜਾਬ ਦਾ। ਔਰ ਜੀ ਇੱਕ ਜਿਹੜਾ ਅਕਾਲੀ ਭਾਜਪਾ ਵੇਲੇ ਮੰਤਰੀ ਰਿਹਾ ਮਾਲਵੇ ਦਾ ਜਿਹੜਾ ਵਿਅਕਤੀ, ਜਿਹੜਾ ਬੇਰੁਜ਼ਗਾਰਾਂ ਨੂੰ ਹੱਥੀ ਵੀ ਕੁੱਟਦਾ ਸੀ, ਕਹਿੰਦੇ ਇੱਧਰ ਜਿੱਥੋਂ ਤੁਸੀਂ ਬੋਲ ਰਹੇ ਹੋ ਜੀ ਉਸ ਸਾਈਡ ਦੇ ਉੱਤੇ ਕੋਈ 7-750 ਕਿੱਲੇ ਦਾ ਫਾਰਮ ਹਾਊਸ ਲਿਆ। ਗੱਲਾਂ ਤਾਂ ਚੱਲਦੀਆਂ ਨੇ, ਪੈਸਾ ਤਾਂ ਸਾਰੇ ਦਾ ਸਾਰਾ ਪੰਜਾਬ ਦਾ ਇਹ ਜੀ। ਤੋ ਇਹ ਇਸ ਕਰਕੇ ਲਾਉਂਦੇ ਨੇ ਰਿਸ਼ਤੇਦਾਰਾਂ ਨੂੰ ਕਿ ਲੁੱਟ ਘਸੁੱਟ ਦਾ ਪਤਾ ਨਾ ਲੱਗੇ ਤੇ ਲੁੱਟਣ ਵਾਲੇ ਸਾਡੇ ਆਪਣੇ ਹੋਣ। ਤੇ ਉਹੀ ਕੁਝ ਵਿਜੇ ਸਿੰਗਲਾ ਨੇ ਵੀ ਕੀਤਾ ਸੀਗਾ। ਉਹਨੇ ਬਣਦਿਆਂ ਸਾਰ ਲਿਆਂਦੇ ਆਪਣੇ ਦੋ ਭਾਣਜੇ, ਦੋ ਭੈਣਾਂ ਤੋਂ ਇੱਕ ਪੁੱਤ ਜ਼ਰੂਰ ਇਹ ਕਹਿ ਕੇ ਲਿਆਂਦੇ ਹੋਣਗੇ ਵੀ ਲਿਆਓ ਇਹਨਾਂ ਨੂੰ ਸੈੱਟ ਕਰੀਏ। ਉਹਨਾਂ ਨੇ ਆਉਂਦਿਆਂ ਸਾਰ ਜਿਹੜਾ ਸੀਗਾ ਜੀ ਉਹ ਹੁੰਜਾ ਫੇਰਨਾ ਸ਼ੁਰੂ ਕਰ ਦਿੱਤਾ ਜਿੱਥੋਂ ਮਿਲਿਆ। ਔਰ ਇੰਨੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਫੜ ਲੱਗਦੇ ਮੰਡੀਆਂ ਦੇ ਵਿੱਚ ਉੱਥੋਂ ਤੱਕ ਉਹਨਾਂ ਨੇ ਅਗਰਾਈ ਕਰ ਲਈ ਜੀ। ਠੇਕਿਆਂ ਵਾਲਿਆਂ ਨੂੰ ਸੱਦ ਲਿਆ, ਠੇਕਿਆਂ ਵਾਲਿਆਂ ਤੋਂ ਪੈਸੇ ਇਕੱਠੇ ਕਰਨ ਲੱਗ ਗਏ, ਹਰ ਜਗ੍ਹਾ ਤੋਂ ਪੈਸੇ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦੋਂ ਆ ਪਿਛਲੀ ਸਰਕਾਰ ਸੀਗੀ ਇੱਥੇ ਪਟਿਆਲੇ ਦੇ ਵਿੱਚ ਪ੍ਰਵੀਨ ਜੀ, ਜਿਹੜੇ ਵਿਚਾਰੇ ਰੇਹੜੀਆਂ ਲਾਉਂਦੇ ਹਨ ਜੀ, ਪਰ ਰੇਹੜੀ ਉਹਨਾਂ ਤੋਂ ਪੈਸੇ ਲਏ ਜਾਂਦੇ। ਜਿਹੜੇ ਵਿਚਾਰੇ ਏਡੀ ਮਿਹਨਤ ਦੇ ਨਾਲ ਆਪਣੇ ਘਰ ਦੀ ਰੋਟੀ ਰੋਜ਼ੀ ਤੋਰਦੇ, ਉਹਨਾਂ ਤੋਂ ਵੀ, ਛੋਟੇ ਛੋਟੇ ਕੰਮਾਂ ਵਾਲਿਆਂ ਤੋਂ ਵੀ ਮਹੀਨੇ ਦੇ ਪੈਸੇ ਲਏ ਜਾਂਦੇ। ਔਰ ਅਗਰਾਉਂਦੇ ਕੌਣ ਨੇ? ਰਾਜਨੀਤਿਕ ਲੋਕਾਂ ਦੇ ਰਿਸ਼ਤੇਦਾਰ। ਜਦੋਂ ਇਹ ਵਿਜੇ ਸਿੰਗਲਾ ਵਾਲੀ ਜਿਹੜੀ ਗੱਲ ਆਈ ਹੈ ਤਾਂ ਉਦੋਂ ਬਾਅਦ ਮੁੱਖ ਮੰਤਰੀ ਨੇ ਜਿੱਥੇ ਵਿਧਾਇਕਾਂ ਤੇ ਵਜ਼ੀਰਾਂ ਦੇ ਇੱਕ ਮੀਟਿੰਗ ਲਾਈ ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਤਾੜਿਆ ਕਿ ਵਜ਼ੀਰਾਂ ਦੇ ਤੇ ਐਮਐਲਏਜ਼ ਦੇ ਜਿਹੜੇ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਨੇ ਉਹ ਪ੍ਰਸ਼ਾਸਨਿਕ ਤੇ ਸਰਕਾਰੀ ਕੰਮਾਂ ਦੇ ਵਿੱਚ ਦਖਲ ਨਾ ਦੇਣ ਜੀ। ਇਹਦੇ ਨਾਲ ਇਹ ਹੋਇਆ ਕਿ ਹੁਣ ਇਹਨੂੰ ਠੱਲ ਪੈ ਗਈ ਹੈ ਹਾਲ ਦੀ ਘੜੀ। ਕਿੰਨੀ ਦੇਰ ਪੈਂਦੀ ਹੈ ਅਜੇ ਨਹੀਂ ਕਹਿ ਸਕਦੇ। ਜੇ ਤਾਂ ਇਹਦੇ ਉੱਤੇ ਜਿੰਦਾ ਕੁੰਡਾ ਇਸੇ ਤਰੀਕੇ ਦੇ ਨਾਲ ਰੱਖਿਆ, ਮੈਨੂੰ ਇੱਕ ਦਿਨ ਕੋਈ ਪੁੱਛਦਾ ਸੀ ਇਹ ਕਿਵੇਂ ਪਤਾ ਲੱਗਦਾ ਕਿ ਕਿਹੜਾ ਕੋਈ ਕਰਪਸ਼ਨ ਕਰਦਾ। ਮੈਂ ਕਿਹਾ ਗੱਡੀ ਜਿਹੜੀ ਆ ਵਜ਼ੀਰ ਦੀ ਨਾ ਐਮਐਲਏ ਦੀ ਦੇਖ ਲਓ, ਜੇ ਤਾਂ ਉਹਦੇ ਵਿੱਚ ਵਰਕਰ ਬੈਠਾ ਫਿਰ ਤਾਂ ਕਰਪਸ਼ਨ ਨਹੀਂ ਹੋ ਰਹੀ, ਜੇ ਰਿਸ਼ਤੇਦਾਰ ਬੈਠਾ ਤੇ ਕਰਪਸ਼ਨ ਹੋ ਰਹੀ ਹੈ। ਸਿੰਪਲ ਜਿਹਾ ਸਿੱਧਾ ਇਹ ਫੰਡਾ ਹੈ। ਅੱਗੋਂ ਇਹ ਕਿੰਨਾ ਕੁ ਜਾਰੀ ਰਹਿੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ। ਹਾਲ ਦੀ ਘੜੀ ਇਹ ਕਿਹਾ ਜਾ ਰਿਹਾ ਕਿ ਇਹਦੇ ਇਸ ਮਾਮਲੇ ਦੇ ਉੱਤੇ ਜਿਹੜੀ ਸਾਰੇ ਨੇ ਉਹਨਾਂ ਨੇ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਹੁਣ ਲਾਂਭੇ ਕਰਤਾ, ਕਿਉਂਕਿ ਰਿਸ਼ਤੇਦਾਰਾਂ ਦੇ ਉੱਤੇ ਨੇੜਲੀ ਨਿਗਾਹ ਵਿਜੀਲੈਂਸ ਡਿਪਾਰਟਮੈਂਟ ਤੇ ਦੂਜੇ ਤੀਜੇ ਉਹਨਾਂ ਨੇ ਰੱਖਣੀ ਸ਼ੁਰੂ ਕਰ ਦਿੱਤੀ ਹੈ। ਜੇ ਵਾਕਿਆ ਹੀ ਇਹ ਚੀਜ਼ ਸਕਸੈਸ ਹੋਊਗੀ ਤਾਂ ਤੁਸੀਂ ਦੇਖਣਾ ਪ੍ਰਵੀਨ ਜੀ, ਇਹ ਕਰਪਸ਼ਨ ਨੂੰ ਠੱਲ ਪਾਉਣ ਦੇ ਵਿੱਚ ਬਹੁਤ ਵੱਡੀ ਮਦਦ ਕਰੂਗੀ ਜੀ। ਅਗਲੀ ਖਬਰ ਦੀ ਗੱਲ ਕਰੀਏ ਆਪਾਂ। ਝੋਨੇ ਦੀ ਸਿੱਧੀ ਬਿਜਾਈ ਦੇ ਲਈ ਬੜੀ ਹੱਲਾਸ਼ੇਰੀ ਦਿੱਤੀ ਗਈ ਸੀ। ਈਵਨ ਕਿ ਸਰਕਾਰ ਨੇ ਕਿਹਾ ਸੀਗਾ ਕਿ ਇੰਨੇ ਕੁ ਪੈਸੇ ਵੀ ਦਿਆਂਗੇ ਅਸੀਂ ਤੁਹਾਨੂੰ ਉਤਸ਼ਾਹਿਤ ਕਰਨ ਵਾਸਤੇ, ਪਰ ਹੁੰਗਾਰਾ ਫਿਰ ਵੀ ਮੱਠਾ ਰਿਹਾ ਪਨੂ ਸਾਹਿਬ। ਅਜੇ ਤੱਕ ਤਾਂ ਜਿਹੜਾ ਜੀ ਉਹ ਥੋੜਾ ਮੱਠਾ ਹੈ, ਪਰ ਇਹਦੇ ਵਿੱਚ ਇਹ ਵੀ ਜਿਹੜਾ ਆਪਾਂ ਗਿਣ ਸਕਦੇ ਹਾਂ ਕਿ ਮੱਕੀ ਐਤਕੀ ਬਹੁਤ ਬੀਜੀ ਗਈ ਆ, ਮੂੰਗੀ ਬਹੁਤ ਬੀਜੀ ਆ। ਕੋਈ 1 ਲੱਖ ਹੈਕਟੇਅਰ ਜਿਹੜੀ ਆ ਉਹ ਮੂੰਗੀ ਦੇ ਰਕਬੇ ਦੇ ਹੇਠ ਹੈ। ਜੇ ਤੁਸੀਂ ਬਰਨਾਲੇ ਤੋਂ ਮੋਗੇ ਨੂੰ ਜਾਂਦੇ ਹੋ ਹਾਈਵੇ ਦੇ ਉੱਤੇ, ਉਹ ਤੇ ਤੁਹਾਨੂੰ ਸਭ ਤੋਂ ਜ਼ਿਆਦਾ ਮੂੰਗੀ ਦੀ ਫਸਲ ਜਿਹੜੀ ਆ ਉਹ ਦਿਸਦੀ ਹੈ। ਉਹਦੀ ਜਿਹੜੀ ਜ਼ਮੀਨ ਹੈ ਉਹ ਆਉਣੀ ਆ, ਰਕਬਾ ਅਜੇ ਆਉਣਾ, ਬੇਸ਼ੱਕ ਉਹ ਸਿੱਧੀ ਬਿਜਾਈ ਦੇ ਹੇਠ ਤਾਂ ਨਹੀਂ ਆਉਣਾ, ਪਰ ਝੋਨੇ ਹੇਠੋਂ ਨਿਕਲੂਗਾ ਉਹ ਰਕਬਾ। ਉਹ ਜਾਊਗਾ ਜੀ ਬਾਸਮਤੀ ਵਾਲੇ ਪਾਸੇ ਨੂੰ। ਔਰ ਬਾਸਮਤੀ ਜਿਹੜੀ ਆ ਉਹ ਪਾਣੀ ਘੱਟ ਲੈਂਦੀ ਆ, ਪੱਕਦੀ ਜਿਹੜੀ ਉਹ ਛੇਤੀ, ਮਾਫ ਕਰਨਾ, ਉਹ ਪੱਕ ਛੇਤੀ ਜਾਂਦੀ ਹੈ ਜੀ। ਐਕਚੁਅਲੀ ਕੀ ਆ, ਜਿਹੜਾ ਮੀਂਹ ਪਿਆ ਪਿਛਲੇ ਦਿਨਾਂ ਦੇ ਵਿੱਚ, ਬਹੁਤ ਜ਼ਿਆਦਾ ਮੀਂਹ ਪਿਆ, ਉਹਨੇ ਵੀ ਕਿਤੇ ਨਾ ਕਿਤੇ ਇਹ ਜਿਹੜੀ ਬਿਜਾਈ ਆ ਉਹਨੂੰ ਰੋਕ ਦਿੱਤਾ। ਪਹਿਲਾਂ ਇੱਕ ਵਾਰੀ ਸਿੱਧੀ ਝੋਨੇ ਦੀ ਬਿਜਾਈ ਬੜੀ ਤੇਜ਼ੀ ਦੇ ਨਾਲ ਹੋਣੀ ਸ਼ੁਰੂ ਹੋ ਗਈ ਸੀਗੀ ਜੀ। ਪੰਜਾਬ ਸਰਕਾਰ ਨੇ ਇੱਕ ਪੋਰਟਲ ਲਾਂਚ ਕੀਤਾ ਕਿ ਇਹਦੇ ਉੱਤੇ ਰਜਿਸਟਰ ਕਰੋ ਤੇ 1500 ਰੁਪਇਆ ਪਰ ਏਕੜ ਦਾ ਮੁਆਵਜ਼ਾ ਦਿੱਤਾ ਜਾਊਗਾ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਗੇ। ਜਿਹੜੀ ਐਗਰੀਕਲਚਰ ਯੂਨੀਵਰਸਿਟੀ ਆ ਉਹ ਰਿਕਮੈਂਡ ਕਰਦੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਜਿਹੜੀ ਆ ਇਹ ਬਹੁਤ ਕਾਮਯਾਬ ਫਾਰਮੂਲਾ ਹੈ, ਤੇ ਉਹ ਇਹ ਵੀ ਕਹਿੰਦੀ ਆ ਕਿ ਇਹਦੇ ਨਾਲ ਤਕਰੀਬਨ 25 ਤੋਂ 30% ਪਾਣੀ ਦੀ ਸੇਵਿੰਗ ਹੁੰਦੀ ਹੈ, ਕਿਉਂਕਿ ਇੱਕ ਤਾਂ ਵੱਤਰ ਆਈ ਜ਼ਮੀਨ ਦੇ ਵਿੱਚ
ਬੀਜਣ ਤੋਂ 21 ਦਿਨ ਬਾਅਦ ਤੱਕ ਇਹਨੂੰ ਕੋਈ ਪਾਣੀ ਦੀ ਲੋੜ ਨਹੀਂ ਹੁੰਦੀ। ਜਿਹੜਾ ਇਹ ਨਿਸ਼ਾਨਾ ਸੀਗਾ 20 ਤੋਂ ਲੈ ਕੇ 31 ਮਈ ਤੱਕ ਮਿੱਥਿਆ ਗਿਆ ਸੀਗਾ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਡੇ ਨਹੀਂ, ਸਾਡੇ ਇੱਥੇ 1 ਜੂਨ ਹੋ ਗਈ ਜੀ। ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹੁਣ ਤੱਕ 7880 ਹੈਕਟੇਅਰ ਰਕਬੇ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਆ। ਔਰ ਪਿਛਲੇ ਵਰੇ ਇੱਥੇ 21000 ਹੈਕਟੇਅਰ ਰਕਬਾ ਜਿਹੜਾ ਉਹ ਝੋਨੇ ਦੀ ਸਿੱਧੀ ਬਿਜਾਈ ਦੇ ਹੇਠ ਸੀਗਾ, ਇੱਥੇ ਘਟ ਗਿਆ ਜੀ। ਔਰ ਅਜੇ ਤੱਕ ਜਿੰਨੀ ਰਿਪੋਰਟ ਆ ਰਹੀ ਹੈ ਇਹਦੇ ਚ ਕੱਲ ਵਾਲਾ ਵੈਸੇ ਇਹਦੇ ਸ਼ਾਮਲ ਹੋਊਗਾ, ਸ਼ਾਮਲ ਨਹੀਂਗਾ ਜੀ, ਕਿ ਇਸ ਵਾਰੀ ਸਿਰਫ 77000 ਹੈਕਟੇਅਰ ਰਕਬੇ ਦੇ ਵਿੱਚ ਝੋਨੇ ਦੀ ਬਿਜਾਈ ਹੋਈ ਆ। ਪਿਛਲੇ ਸਾਲ ਇਹ 6 ਲੱਖ ਹੈਕਟੇਅਰ ਰਕਬੇ ਦੇ ਵਿੱਚ ਬਿਜਾਈ ਹੋਈ ਸੀਗੀ। ਮਤਲਬ ਕਿ ਕਿਸਾਨ ਉਧਰੋਂ ਵਾਪਸ ਨਹੀਂ ਆਉਣਾ ਚਾਹੁੰਦਾ ਜੀ। ਉਹ ਇਹ ਸੋਚਦਾ ਕਿ ਮੈਂ ਤਾਂ ਕੱਦੂ ਕਰਕੇ ਹੀ ਝੋਨਾ ਜਿਹੜਾ ਉਹ ਲਾਉਂਗਾ, ਉਸ ਤੋਂ ਬਿਨਾਂ ਮੈਂ ਨਹੀਂ ਜਿਹੜਾ ਜੀ ਇਸ ਪਾਸੇ ਵੱਲ ਆਉਣਾ। ਸਵਾਲ ਸਭ ਤੋਂ ਵੱਡਾ ਜਿਹੜਾ ਨਾ ਜੀ ਉਹ ਇਹ ਖੜਾ ਆ ਕਿ ਅੱਜ ਤਾਂ ਚਲੋ ਠੀਕ ਹੈ, ਤੁਸੀਂ ਸਾਲ 2 ਸਾਲ 3-4 ਸਾਲ ਹੋਰ ਝੋਨਾ ਲਾ ਸਕਦੇ ਹੋ ਕੱਦੂ ਕਰਕੇ। ਪਾਣੀ ਹੱਦ ਜਿਹੜਾ ਉਹ 8 ਤੋਂ 10 ਸਾਲ ਹੈ ਜੀ। ਇਹਦੀ ਗੱਲ ਪਿਛਲੇ ਦਿਨਾਂ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਚੱਲਣੀ ਸ਼ੁਰੂ ਹੋ ਗਈ ਸੀ, ਪਰ ਹਾਲਾਤ ਕੁਝ ਪੰਜਾਬ ਦੇ ਇਸ ਤਰ੍ਹਾਂ ਦੇ ਬਣੇ ਕਿ ਚਾਹੇ ਜਿਹੜੀਆਂ ਜ਼ਮੀਨਾਂ ਛੁਡਵਾਈਆਂ ਜਾ ਰਹੀਆਂ ਨੇ ਕਬਜ਼ੇ ਵਾਲੀਆਂ ਉਹ ਹੋਣ, ਚਾਹੇ ਪਾਣੀ ਬਚਾਉਣ ਵਾਲੀ ਗੱਲ ਹੋਵੇ, ਸਿੱਧੀ ਬਿਜਾਈ ਦੀ ਗੱਲ ਹੋਵੇ, ਸਾਰੇ ਮੁੱਦੇ ਜਿਹੜੇ ਜੀ ਉਹ ਗਵਾਚ ਗਏ ਹਾਲ ਦੀ ਘੜੀ। ਹੁਣ ਇਸ ਪਾਸੇ ਵੱਲ ਖਾਸ ਤੌਰ ਦੇ ਉੱਤੇ ਡਾਈਵਰਸਿਫਿਕੇਸ਼ਨ ਵੱਲ ਕਿਵੇਂ ਕਿਸਾਨ ਤੁਰੂਗਾ, ਇਹ ਬੜੇ ਸਾਰੇ ਸਵਾਲ ਜਿਹੜੇ ਆ ਉਹ ਖੜੇ ਹੋ ਗਏ ਆ। ਵੇਖਣਾ ਇਹ ਹੋਊਗਾ ਜੀ ਕਿ ਕਿੱਧਰ ਨੂੰ ਕਹਾਣੀ ਜਿਹੜੀ ਆ ਉਹ ਜਾਂਦੀ ਆ ਆਉਣ ਵਾਲੇ ਸਮੇਂ ਦੇ ਦੌਰਾਨ। ਪਰ ਹਾਲ ਦੀ ਘੜੀ ਇਹ ਕਿਹਾ ਜਾ ਸਕਦਾ ਕਿ ਬਹੁਤਾ ਕੁਝ ਚੰਗੇ ਸਾਈਨ ਜਿਹੜੇ ਉਹ ਨਹੀਂ ਹੈਗੇ। ਜੀ ਜੀ ਜੀ। ਭਾਜਪਾ ਨੂੰ ਸਭ ਤੋਂ ਵੱਧ ਚੰਦਾ ਮਿਲਿਆ ਪਨੂ ਸਾਹਿਬ, ਕੀ ਇਹ ਖਬਰਾਂ ਸੱਚ ਹੈ? ਬਿਲਕੁਲ ਜੀ, ਇਹ ਸੱਚ ਹੈ। ਔਰ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਪਾਰਟੀਆਂ ਨੇ ਉਹ ਚੰਦੇ ਦੇ ਨਾਲ ਚੱਲਦੀਆਂ ਨੇ। ਇਹ ਵੀ ਆਪਣੇ ਆਪ ਦੇ ਵਿੱਚ ਜਿਹੜੇ ਉਹ ਸਵਾਲ ਹੀ ਹੈ, ਕਿਉਂਕਿ ਚੰਦਾ ਲਗਭਗ ਉਹਨੂੰ ਮਿਲਦਾ ਨਾ ਜੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਜੀ। ਜਿਹੜੇ ਸੱਤਾ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਨੂੰ ਚੰਦਾ ਘੱਟ ਮਿਲਦਾ, ਫਿਰ ਚੰਦਾ ਇਕੱਠਾ ਕਰਨ ਦੇ ਵਾਸਤੇ ਉਹ ਕੁਝ ਵੀ ਕਰਦੇ ਨੇ। ਸੱਤਾ ਦੇ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਜਿਹੜੀ ਸੈਂਟਰ ਦੇ ਵਿੱਚ ਕਾਬਜ਼ ਹੈ, ਉਹਨੂੰ ਸਾਲ 2020-21 ਦੇ ਵਿੱਚ 477 ਕਰੋੜ ਰੁਪਈਏ ਦਾ ਚੰਦਾ ਮਿਲਿਆ ਜੀ। ਮੁੱਖ ਵਿਰੋਧੀ ਧਿਰ ਜਿਹੜੀ ਆਫੀਸ਼ੀਅਲੀ ਮੁੱਖ ਵਿਰੋਧੀ ਧਿਰ ਨਹੀਂ ਹੈਗੀ ਕਾਂਗਰਸ, ਉਹਨੂੰ 2020-2021 ਦੇ ਵਿੱਚ ਚੰਦੇ ਦੇ ਰੂਪ ਦੇ ਵਿੱਚ 74 ਕਰੋੜ ਤੇ 50 ਲੱਖ ਰੁਪਈਆ ਮਿਲਿਆ। ਸੱਤਾਧਾਰੀ ਪਾਰਟੀ ਨੂੰ ਮਿਲੇ ਫੰਡਾਂ ਦਾ ਮਹਿਜ਼ 15% ਹੀ ਹੈ ਇਹ ਜੀ। ਮਤਲਬ ਕਿ ਜਿੰਨਾ ਟੋਟਲ ਮਿਲਿਆ ਭਾਜਪਾ ਨੂੰ, ਕਾਂਗਰਸ ਨੂੰ ਸਿਰਫ 15% ਜਿਹੜਾ ਉਹ ਮਿਲਿਆ। ਚੋਣ ਕਮਿਸ਼ਨ ਨੇ ਇਹਨਾਂ ਦੋਨਾਂ ਪਾਰਟੀਆਂ ਨੂੰ ਚੰਦੇ ਦੇ ਰੂਪ ਦੇ ਵਿੱਚ ਮਿਲੀ ਜਿਹੜੀ ਰਾਸ਼ੀ ਆ ਇਹਦੇ ਬਾਰੇ ਰਿਪੋਰਟ ਜਨਤਕ ਕੀਤੀ ਆ। ਰਿਪੋਰਟ ਦੇ ਮੁਤਾਬਕ ਭਾਜਪਾ ਨੂੰ ਵੱਖ-ਵੱਖ ਇਕਾਈਆਂ, ਇਲੈਕਟੋਰਲ ਟਰਸਟਾਂ ਤੇ ਵਿਅਕਤੀਆਂ ਤੋਂ 477 ਕਰੋੜ 54 ਲੱਖ 50 ਹਜ਼ਾਰ ਰੁਪਈਆ ਚੰਦਾ ਮਿਲਿਆ। ਪਾਰਟੀ ਨੇ ਵਿੱਤੀ ਸਾਲ 2020 ਤੇ 21 ਦੇ ਦੌਰਾਨ ਮਿਲੇ ਚੰਦੇ ਦੇ ਬਾਰੇ ਰਿਪੋਰਟ ਚੋਣ ਕਮਿਸ਼ਨ ਦੇ ਕੋਲੇ 14 ਮਾਰਚ ਨੂੰ ਦਾਖਲ ਕੀਤੀ ਸੀਗੀ। ਕਾਂਗਰਸ ਨੂੰ ਵੱਖ-ਵੱਖ ਇਕਾਈਆਂ ਤੋਂ ਜਿਹੜਾ ਸੀਗਾ 74 ਕਰੋੜ 50 ਲੱਖ 49,731 ਰੁਪਏ ਚੰਦਾ ਮਿਲਿਆ। ਪਾਰਟੀਆਂ ਨੂੰ ਚੋਣ ਦੀਆਂ ਕਾਨੂੰਨ ਵਿਚਲੀਆਂ ਜਿਹੜੀਆਂ ਮੋੜੀਆਂ ਨੇ ਉਹਦੇ ਤਹਿਤ 20,000 ਰੁਪਏ ਤੋਂ ਵੱਧ ਦਾ ਚੰਦਾ ਮਿਲਣ ਤੇ ਚੋਣ ਕਮਿਸ਼ਨ ਦੇ ਕੋਲੇ ਰਿਪੋਰਟ ਦਰਜ ਕਰਨੀ ਪੈਂਦੀ ਹੈ। ਭਾਜਪਾ ਦੀ ਅਗਵਾਈ ਵਾਲੇ ਜਿਹੜਾ ਐਨਡੀਏ ਆ ਉਹਨੇ ਸਾਲ 14 ਦੇ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਜਿਹੜਾ ਯੂਪੀਏ ਆ ਉਹਨੂੰ ਸੱਤਾ ਤੋਂ ਲਾਂਭੇ ਕੀਤਾ ਸੀ। ਹੁਣ ਜਿਹੜੀ ਵੱਡੀ ਸਮੱਸਿਆ ਹੈ ਨਾ ਜੀ ਉਹ ਇਹ ਬਣ ਰਹੀ ਆ ਕਿ ਕਾਂਗਰਸ ਜਿਹੜੀ ਕਿ 2 ਪਾਰੀਆਂ ਦੇ ਵਿੱਚ ਲਗਾਤਾਰ ਸੱਤਾ ਤੋਂ ਪਾਸੇ ਰਹੀ ਹੈ, ਜੇ 24 ਦੇ ਵਿੱਚ ਵੀ ਸੱਤਾ ਉਹਦੇ ਕੋਲੇ ਨਹੀਂ ਆਉਂਦੀ ਤਾਂ ਫਿਰ ਉਹ ਚੰਦੇ ਦੇ ਪੱਖ ਤੋਂ ਇੰਨਾ ਕੁ ਪਛੜ ਜਾਊਗੀ ਕਿ ਮੁੜ ਕੇ ਉਹਦਾ ਜਿਹੜਾ ਔਖਾ ਹੋ ਜਾਊਗਾ ਜੀ, ਉਹਦਾ ਸਰਵਾਈਵ ਕਰਨਾ ਔਖਾ ਹੋ ਜਾਊਗਾ। ਕਿਉਂਕਿ ਹੁਣ ਚੰਦਾ ਆਉਂਦਾ ਕਿਵੇਂ ਹੈ, ਚਲੋ ਇਹ ਇੱਕ ਵੱਖਰਾ ਜਿਹੜਾ ਉਹ ਪੁਆਇੰਟ ਹੈ। ਔਰ ਚੰਦਾ ਲੋਕ ਜਿਹੜੀ ਸੱਤਾਧਾਰੀ ਧਿਰ ਹੈ ਸਿਰਫ ਉਹਨੂੰ ਹੀ ਕਿਉਂ ਦਿੰਦੇ ਜੀ 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 ਜੀ।
ਤੁਹਾਨੂੰ ਸਾਹਿਬ ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਔਰ ਮਿਹਰਬਾਨੀ ਧੰਨਵਾਦ ਪ੍ਰਵੀਨ ਜੀ। ਜੀ, ਜੀ। ਸੋ ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਲਗਾਤਾਰ ਜਾਰੀ ਨੇ ਤੇ ਪੰਜਾਬੀ ਰੇਡੀਓ USA ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ। ਇਹ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ AM, FM ਸਟੇਸ਼ਨਸ ਦੇ ਨਾਲ-ਨਾਲ ਮੋਬਾਈਲ ਐਪਲੀਕੇਸ਼ਨ ਤੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ, ਚਾਹੇ ਤੁਸੀਂ ਫੇਸਬੁੱਕ ਤੇ ਜੁੜੇ ਹੋ, ਜੇ ਫੇਸਬੁੱਕ ਤੇ ਨਹੀਂ ਜੁੜੇ ਤਾਂ ਤੁਸੀਂ ਜੁੜ ਸਕਦੇ ਹੋ ਪੇਜ ਲਾਈਕ ਕਰਕੇ। ਤੇ ਉਸ ਤੋਂ ਬਾਅਦ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਸਾਰੇ ਪ੍ਰੋਗਰਾਮ ਜਿੰਨੇ ਵੀ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਨਾਲ-ਨਾਲ ਪੰਜਾਬੀ ਰੇਡੀਓ USA ਤੇ ਚੱਲਦੇ ਨੇ, ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹਨਾਂ ਪ੍ਰੋਗਰਾਮਾਂ ਨੂੰ YouTube ਤੇ ਜਾ ਕੇ ਵੀ ਸੁਣ ਸਕਦੇ ਹੋ। ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲੋ, ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਤੇ ਆ ਵੱਜੇ। ਸੋ ਜਾਂਦੇ-ਜਾਂਦੇ ਸਾਡੇ ਸਪਾਂਸਰ ਦਾ ਇੱਕ ਵਾਰ ਫਿਰ ਤੋਂ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇਸ ਪ੍ਰੋਗਰਾਮ ਦੇ ਸਪਾਂਸਰ ਸਨ, ਜਿਨ੍ਹਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਸੰਪਰਕ ਕਰ ਸਕਦੇ ਹੋ 415 909 0503 ਤੇ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ 855 905 2575 ਕਰਕੇ ਨੰਬਰ ਡਾਇਲ ਕਰਕੇ ਤੁਸੀਂ ਇਹਨਾਂ ਸੇਵਾਵਾਂ ਦੇ ਵਿੱਚੋਂ ਕੋਈ ਵੀ ਸੇਵਾ ਜਿਹੜੀ ਆ ਉਹ ਲੈ ਸਕਦੇ ਹੋ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ, ਸਹਿਤ, ਸਤਿ ਸ਼੍ਰੀ ਅਕਾਲ।